ਵਿਰਸਾ ਸਿੰਘ ਬਲਟੋਹਾ ਨੇ ਆਪਦੀ ਗੱਲ ਕਹਿਣ ਲਈ ਸਭ ਤੋਂ ਪਹਿਲਾਂ ਜਿਹੜੇ ਇਲਜ਼ਾਮ ਲਾਏ ਕਿ ਜਥੇਦਾਰ ਸਾਹਿਬਾਨ ਦੇ RSS ਨਾਲ ਸੰਬੰਧ ਨੇ, ਇਹ ਅਕਾਲੀ ਵਿਰੋਧੀ ਸ਼ਕਤੀਆਂ ਦੇ ਹੱਥ ਚੜ੍ਹ ਗਏ ਨੇ। ਜੇਕਰ ਕੋਈ ਅਕਾਲੀ ਆਗੂ ਹਿੰਮਤ ਕਰਦਾ ਤਾਂ ਜ਼ਰੂਰ ਵਿਰਸਾ ਸਿੰਘ ਬਲਟੋਹਾ ਨੂੰ ਰੋਕ ਸਕਦਾ ਸੀ, ਟੋਕ ਸਕਦਾ ਸੀ। ਇਹ ਇੰਝ ਚੰਗਾ ਨਹੀਂ ਲੱਗਦਾ, ਕਿਉਂਕਿ ਸਭ ਨੂੰ ਪਤਾ ਸੀ ਕਿ ਵਿਰਸਾ ਸਿੰਘ ਬਲਟੋਹਾ ਜੋ ਕੁਝ ਕਰ ਰਿਹਾ ਇਹਦੇ ਪਿੱਛੇ ਅਕਾਲੀ ਦਲ ਦੇ ਨਾਲ ਸੰਬੰਧਿਤ ਵੱਡੇ ਹਿੱਸੇ, ਖਾਸ ਤੌਰ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸੋਚ ਪ੍ਰਬੰਧ ਆ ਉਹ ਕੰਮ ਕਰਦਾ। ਉਹਦੀ ਸਹਿਮਤੀ ਤੋਂ ਬਗੈਰ ਇਹ ਕੁਛ ਨਹੀਂ ਹੋ ਸਕਦਾ। ਤੋ ਜਿਹੜਾ ਸਰਦਾਰ ਧਾਮੀ ਹੈ ਉਹਨੇ ਇੱਕ ਵੀ ਸ਼ਬਦ ਵਿਰਸਾ ਸਿੰਘ ਬਲਟੋਹਾ ਦੇ ਮੁਤਲਕ ਨਹੀਂ ਕਿਹਾ। ਜਥੇਦਾਰਾਂ ਦੀ ਹਮਾਇਤ ਵਿੱਚ ਪੋਲੀ ਜੀ ਹਲਕੀ ਜੀ ਗੱਲ ਜ਼ਰੂਰ ਕੀਤੀ, ਪਰ ਵਿਰਸਾ ਸਿੰਘ ਬਲਟੋਹਾ ਨੂੰ ਪਤਾ ਨਹੀਂ, ਨਾ ਕਿਸੇ ਅਕਾਲੀ ਲੀਡਰ ਨੇ। ਸਾਰਿਆਂ ਨੂੰ ਮਤਲਬ ਇਸ ਗੱਲ ਦਾ ਹੈਗਾ ਵੀ ਆਪਾਂ ਕੱਲ੍ਹ ਨੂੰ ਸੁਖਬੀਰ ਸਿੰਘ ਬਾਦਲ ਦੇ ਮੱਥੇ ਲੱਗਣਾ। ਲੱਗਦਾ ਕਿ ਚੀਜ਼ਾਂ ਇੱਕ ਸਿੱਖ ਨੂੰ ਜਾਂ ਕਿਸੇ ਨੁਮਾਇੰਦੇ ਨੂੰ, ਸਿਆਸੀ ਪਾਰਟੀ ਦੇ ਨਾਲ ਜੁੜੇ ਹੋਏ ਨੂੰ ਇਹ ਚੀਜ਼ਾਂ ਸੋਭਾ ਦਿੰਦੀਆਂ। ਜਿਨ੍ਹਾਂ ਦਿਨਾਂ 'ਚ ਬਰਗਾੜੀ ਬਾਈਬਲ ਕਾਂਡ ਵਾਪਰਦੇ ਆ, ਜਿਨ੍ਹਾਂ ਦਿਨਾਂ ਵਿੱਚ ਅਕਾਲੀ ਸਰਕਾਰ ਨੇ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਕੀਤਾ, ਸਵੇਦ ਸੈਣੀ ਦੇ, ਉਮਰਾ ਨੰਗਲ ਵਰਗਿਆਂ ਦੇ ਹੱਥ ਖੋਲ੍ਹੇ ਗਏ ਕਿ ਚੱਕ ਦਿਓ ਫੱਟੇ ਸਿੱਖਾਂ ਦੇ ਉੱਤੇ। ਉਹ ਜਿਹੜਾ ਸਾਰਾ ਪ੍ਰਕਰਣ ਆ ਇਹਦੀਆਂ ਜੜ੍ਹਾਂ ਉੱਥੇ ਜੁੜਦੀਆਂ। ਆ ਜਿਹੜੇ ਅੱਜ ਸਾਡੇ ਵਿਰਸਾ ਸਿੰਘ ਬਲਟੋਹਾ ਵਰਗੇ ਜਾਂ ਹੋਰ ਆਗੂ ਨੇ, ਇਹ ਉਦੋਂ ਤਾਂ ਬੋਲੇ ਨਹੀਂ ਹੈਗੇ, ਜਾਂ ਤਾਂ ਉਦੋਂ ਠੋਕ ਵਜਾ ਕੇ ਕਹਿੰਦੇ ਕਿ ਜੀ ਇਹ ਜਿਹੜਾ ਜਥੇਦਾਰ ਗੁਰਬਚਨ ਸਿੰਘ ਹੋਣੀ ਅਕਾਲ ਤਖਤ ਦੀ ਦੁਰਵਰਤੋਂ ਕਰ ਰਹੇ ਨੇ, ਗਲਤ ਕਰ ਰਹੇ ਨੇ। ਇਹਦਾ ਮਤਲਬ ਇਹ ਆ ਵੀ ਇਹਨਾਂ ਨੂੰ ਤਾਂ ਜਥੇਦਾਰ ਗੁਰਬਚਨ ਸਿੰਘ ਵਰਗੇ ਜਥੇਦਾਰ ਚਾਹੀਦੇ ਸੀ ਨਾ। ਉਸ ਮਾਹੌਲ ਵਿੱਚ ਬਾਦਲ ਦਲ ਵਾਲੇ ਲੱਭਦੇ ਫਿਰਦੇ ਸੀ ਵੀ ਕੋਈ ਬੰਦਾ ਸਾਨੂੰ ਪੰਥ 'ਚੋਂ ਮਿਲੇ ਜਿਹੜਾ ਗੁਰਬਚਨ ਸਿੰਘ ਦੀ ਥਾਂ ਦੇ ਉੱਤੇ ਅਸੀਂ ਬਿਠਾ ਸਕੀਏ। ਪਰ ਕੋਈ ਵੀ ਸਿੱਖ, ਇੱਕ ਵੇਲਾ ਉਹ ਵੀ ਆਇਆ ਸਾਡੀ ਕੌਮ 'ਚ ਜਦੋਂ ਹਰੇਕ ਗੁਰਸਿੱਖ ਇਹ ਇੱਛਾ ਕਿ ਸੱਚੇ ਪਾਤਸ਼ਾਹ ਮੈਨੂੰ ਮੌਕਾ ਦੇਣ, ਮੈਂ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਸੰਭਾਲ, ਮੈਂ ਜ਼ਿੰਮੇਵਾਰੀ ਨਿਭਾਵਾਂ ਪੰਥ 'ਚ। ਜਥੇਦਾਰ ਗੁਰਬਚਨ ਸਿੰਘ ਨੇ ਉਹ ਵੇਲਾ ਲੈ ਆਂਦਾ ਜਦੋਂ ਹਰੇਕ ਸਿੱਖ ਡਰਦਾ ਫਿਰਦਾ ਸੀ, ਬਚਦਾ ਫਿਰਦਾ ਸੀ, ਅਰਦਾਸਾਂ ਕਰਦਾ ਫਿਰਦਾ ਸੀ ਵੀ ਕਿਤੇ ਬਾਦਲ ਦਲ ਵਾਲੇ ਮੇਰਾ ਨਾਂ ਨਾ ਲੈ ਦੇਣ ਵੀ ਤੂੰ ਜਥੇਦਾਰ ਦੀ ਸੇਵਾ ਕਰਨੀ। ਉਸ ਮਾਹੌਲ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਜਦੋਂ ਇਸ ਸੇਵਾ 'ਤੇ ਆਏ ਨੇ, ਹਾਲਾਤ ਬਹੁਤ ਮਾੜੇ ਸੀ। ਉਸ ਮਾਹੌਲ ਦੇ ਵਿੱਚ ਲੋਕਾਂ ਨੂੰ ਲੱਗਦਾ ਸੀ ਕਿ ਇਸ ਜਥੇਦਾਰ ਗੁਰਬਚਨ ਸਿੰਘ ਵਾਲਾ ਹੀ ਹਾਲ ਜਥੇਦਾਰ ਹਰਪ੍ਰੀਤ ਸਿੰਘ ਦਾ ਹੋਊਗਾ, ਪਰ ਉਹਨਾਂ ਨੇ ਇਹ ਗੱਲ ਆਖੀ ਕਿ ਜੇ ਮੇਰੇ ਤੋਂ ਕੋਈ ਗਲਤ ਫੈਸਲਾ ਕਰਾਉਣ ਦੀ ਗੱਲ ਆਈ, ਮੈਂ ਘਰ ਨੂੰ ਤੁਰ ਜੂੰਗਾ ਅਸਤੀਫਾ ਦੇ ਕੇ, ਪਰ ਮੈਂ ਗਲਤ ਕੰਮ ਨਹੀਂ ਕਰੂੰਗਾ। ਇੱਕ ਵੇਲਾ ਉਹ ਸੀ ਕਿ ਬਾਦਲ ਦੇ ਥੋਪੇ ਹੋਏ ਜਥੇਦਾਰ ਕਿਹਾ ਜਾਂਦਾ ਸੀ। ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਭਾਵਨਾ, ਇਹ ਸੇਵਾ, ਇਹ ਉਹਨਾਂ ਨੇ ਸਿੱਖ ਸੰਗਤ ਦੇ ਦਿਲ ਦਿਮਾਗ ਵਿੱਚ ਜਥੇਦਾਰ ਦੀ ਪੋਸਟ ਪ੍ਰਤੀ ਜਿਹੜੇ ਸ਼ੰਕੇ ਸੀ ਜਾਂ ਦੁਵਿਧਾਵਾਂ ਸੀ ਜਾਂ ਵਿਰੋਧ ਸੀ, ਉਹ ਘਟਾਉਣ ਵਿੱਚ ਕਾਫੀ ਜ਼ਿਆਦਾ ਸਫਲਤਾ ਹਾਸਲ ਕੀਤੀ। ਇਹ ਜਿਹੜੀ ਸੋਚ ਵਾਲੇ ਬਾਦਲ ਦਲ ਦੇ ਲੀਡਰ ਨੇ, ਇਹਨਾਂ ਲਈ ਇਹ ਮਸਲੇ ਦੀ ਗੰਭੀਰਤਾ, ਇਹਦੀ ਸੰਵੇਦਨਸ਼ੀਲਤਾ, ਇਹਦਾ ਇਤਿਹਾਸਕ ਪਿਛੋਕੜ, ਸਿੱਖ ਸਿਧਾਂਤ, ਇਹ ਕੋਈ ਮੈਟਰ ਨਹੀਂ ਕਰਦਾ। ਬਲਟੋਹਾ ਇਕੱਲਾ ਨਹੀਂ, ਇੱਕ ਬੜੀ ਵੱਡੀ ਧਿਰ ਵਾ ਜਿਹੜੇ ਆ ਬੋਲੇ ਨਹੀਂ, ਜਿਹੜੇ ਬਲਟੋਹੇ ਦੇ ਬੋਲਣ ਤੇ ਖਾਮੋਸ਼ੀ ਨਾਲ ਉਹਨੂੰ ਸਹਿਮਤੀ ਦੇ ਰਹੇ ਨੇ, ਇਹ ਵੀ ਸਾਰੇ ਬਲਟੋਹੇ ਵਰਗੇ ਹੀ ਨੇ। ਜੇ ਉਹ ਪੰਥਕ ਹਿੱਤਾਂ ਦਾ ਧਿਆਨ ਰੱਖਦੇ ਫਿਰ ਬਰਗਾੜੀ ਤੇ ਬਾਈਬਲ ਕਿਉਂ ਵਾਪਰਦੇ? ਤੇ ਕਿਹਨੂੰ ਨਹੀਂ ਪਤਾ ਕਿ 1994-95 ਤੋਂ RSS ਨਾਲ, BJP ਨਾਲ ਸੰਬੰਧਤ ਆ ਬਾਦਲ ਪਰਿਵਾਰ ਦੇ, ਬਾਦਲ ਦਲ ਦੇ, ਅਕਾਲੀ ਦਲ ਬਾਦਲ ਦੇ ਰਹੇ ਨੇ ਜਦੋਂ ਇਹ ਸਾਰੇ ਇਕੱਠੇ ਹੁੰਦੇ ਸੀ। ਅਕਾਲ ਤਖਤ ਸਾਹਿਬ ਤਾਂ ਅਕਾਲੀ ਦਲ ਨੂੰ ਹੀ ਕਹੇਗਾ ਨਾ ਕਿ ਫਲਾਣੇ ਨੂੰ ਆਹ ਕਰੋ, ਤੇ ਅਕਾਲ ਤਖਤ ਦਾ ਹੁਕਮ ਕਿਹਨੇ ਨਹੀਂ ਮੰਨਿਆ? ਉਸ ਅਕਾਲੀ ਦਲ ਨੇ, ਜਿਹੜਾ ਕਹਿੰਦਾ ਜੀ ਅਸੀਂ ਤਾਂ ਜਥੇਦਾਰ ਥਾਪਦੇ ਹਾਂ। ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਆ ਜਿਹੜੀ, ਉਹਨੇ ਬੀਤੇ ਦੌਰ ਦੇ ਵਿੱਚ ਤਾਂ ਪੰਥ ਲਈ ਕੰਢੇ ਬੀਜੇ ਹੀ ਨੇ, ਅੱਜ ਵੀ ਬੀਜੇ ਨੇ। ਆਉਣ ਵਾਲੇ ਦਿਨ ਵਾ ਜਿਹੜੇ ਉਹ ਹੋਰ ਖਤਰਨਾਕ ਨੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ। ਜੋ ਕੁਝ ਵਾਪਰਦਾ ਤਮਾਮ ਸਾਰੀਆਂ ਚੀਜ਼ਾਂ ਦੇ ਬਾਬਤ ਸਿੱਖ ਕਾਰਕੁਨ ਸਰਬਜੀਤ ਸਿੰਘ ਘੁਮਾਨ ਦੇ ਨਾਲ ਗੱਲਬਾਤ ਕਰਾਂਗੇ ਔਰ ਵੱਖ-ਵੱਖ ਨਜ਼ਰੀਏ ਦੇ ਵਿੱਚ ਜਾਂ ਲੋਕਾਂ ਦੇ ਜਿਹੜਾ ਆਪੋ ਆਪਣਾ ਪੱਖ ਹੈ ਉਹ ਆਪਣੇ ਹਿਸਾਬ ਦੇ ਨਾਲ ਦੇਖਦੇ ਆ। ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਮਸਲੇ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਨੇ ਔਰ ਆਮ ਸਿੱਖ ਸੰਗਤ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਹੜੇ ਪੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਮਝਦੇ ਨੇ। ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੁਮਾਨ ਸਾਹਿਬ, ਸਭ ਤੋਂ ਪਹਿਲਾਂ ਮੁੱਖ ਤੌਰ 'ਤੇ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਵਾਸਤੇ ਪੰਥਕ ਰਾਜਨੀਤੀ ਤੋਂ ਲਾਂਭੇ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਵਲਟੋਹਾ ਦੇ ਵੱਲੋਂ ਬੜੀਆਂ ਇਲਜ਼ਾਮ ਤਰਾਸ਼ੀਆਂ ਲਾਈਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਭਾਵੁਕ ਹੁੰਦੇ ਨਜ਼ਰ ਆਏ ਨੇ। ਉਹਨਾਂ ਨੇ ਦੱਸਿਆ ਕਿ ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੇ ਜਿਹੜੀਆਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਨੇ, ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦੀਆਂ ਨੇ। ਤੁਸੀਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਸਮਝਦੇ ਹੋ? ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਅੱਜ ਆਪਾਂ ਇਹ ਦੇਖ ਰਹੇ ਹਾਂ ਕਿ ਵਿਰਸਾ ਸਿੰਘ ਵਲਟੋਹਾ ਨੇ ਆਪਦੀ ਗੱਲ ਕਹਿਣ ਲਈ ਸਭ ਤੋਂ ਪਹਿਲਾਂ ਜਿਹੜੇ ਇਲਜ਼ਾਮ ਲਾਏ ਕਿ ਜਥੇਦਾਰ ਸਾਹਿਬਾਨ ਦੇ RSS ਨਾਲ ਸੰਬੰਧ ਨੇ, ਇਹ ਅਕਾਲੀ ਵਿਰੋਧੀ ਸ਼ਕਤੀਆਂ ਦੇ ਹੱਥ ਚੜ੍ਹ ਗਏ ਨੇ। ਇਹ ਵੀ ਸੋਸ਼ਲ ਮੀਡੀਆ ਦੇ ਰਾਹੀਂ ਹੋਈ ਗੱਲ ਪੋਸਟ ਲਿਖ ਕੇ ਉਹਨਾਂ ਨੇ ਕੀਤੀ ਸੀ। ਉਸ ਤੋਂ ਬਾਅਦ 'ਚ ਜਦੋਂ ਇਹ ਗੱਲ ਲੋਕਾਂ ਦੀ ਕਚਹਿਰੀ 'ਚ ਸੰਗਤ ਲਈ ਇਤਰਾਜ਼ਯੋਗ ਮੰਨੀ ਗਈ, ਜਦੋਂ ਇਹ ਮਸਲਾ ਅਕਾਲ ਤਖਤ ਸਾਹਿਬ 'ਤੇ ਗਿਆ ਅਤੇ ਉਹਨਾਂ ਨੂੰ ਇਹ ਫੈਸਲਾ ਸੁਣਾਇਆ ਗਿਆ ਸਾਰਾ ਸੁਣਨ ਤੋਂ ਬਾਅਦ, ਫਿਰ ਵੀ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਦੀ ਪ੍ਰਤੀਕਿਰਿਆ ਜਦੋਂ ਦੇਣ ਲੱਗੇ, ਉਦੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਬੇਜ਼ਾਬਤਾ ਅਤੇ ਬੇਲਗਾਮ ਹੋ ਕੇ ਬੋਲੇ। ਉਸ ਮੌਕੇ ਜੇਕਰ ਕੋਈ ਅਕਾਲੀ ਆਗੂ ਹਿੰਮਤ ਕਰਦਾ ਤਾਂ ਜ਼ਰੂਰ ਵਿਰਸਾ ਸਿੰਘ ਵਲਟੋਹਾ ਨੂੰ ਰੋਕ ਸਕਦਾ ਸੀ, ਟੋਕ ਸਕਦਾ ਸੀ ਕਿ ਇੰਝ ਚੰਗਾ ਨਹੀਂ ਲੱਗਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਇਹ ਫੈਸਲਾ ਮਨਜ਼ੂਰ ਆ, ਜਿਵੇਂ ਸਾਡੇ ਗੁਰਬਾਣੀ ਵਿੱਚ ਵੀ ਆ ਵੀ ਸਵਾਲ ਵੀ ਕਰੀ ਜਾਣਾ, ਸਵਾਲ ਜਵਾਬ ਤੋਂ ਇਹ ਜਿਹੜਾ ਨਾਲੇ ਤਾਂ ਹਾਂਜੀ ਹਾਂਜੀ ਅਤੇ ਨਾਲੇ ਹੁੱਜਤਾਂ ਕਰੀ ਜਾਣੀ, ਇਹ ਗੱਲ ਚੰਗੀ ਨਹੀਂ। ਇਹ ਕਿਸੇ ਨੇ ਹਿੰਮਤ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਕਿਉਂਕਿ ਸਭ ਨੂੰ ਪਤਾ ਸੀ ਕਿ ਵਿਰਸਾ ਸਿੰਘ ਵਲਟੋਹਾ ਜੋ ਕੁਝ ਕਰ ਰਿਹਾ, ਇਹਦੇ ਪਿੱਛੇ ਅਕਾਲੀ ਦਲ ਦੇ ਨਾਲ ਸੰਬੰਧਿਤ ਵੱਡੇ ਹਿੱਸੇ, ਖਾਸ ਤੌਰ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸੋਚ ਪ੍ਰਬੰਧ ਆ ਉਹ ਕੰਮ ਕਰਦਾ। ਉਹਦੀ ਸਹਿਮਤੀ ਤੋਂ ਬਗੈਰ ਇਹ ਕੁਛ ਨਹੀਂ ਹੋ ਸਕਦਾ। ਇਸ ਕਰਕੇ ਕਿਸੇ ਨੇ ਰੋਕਿਆ ਟੋਕਿਆ ਨਹੀਂ। ਫਿਰ ਜਦੋਂ ਮਾਮਲਾ ਬਹੁਤ ਜ਼ਿਆਦਾ ਹੱਥੋਂ ਨਿਕਲ ਗਿਆ, ਉਦੋਂ ਗਿਆਨੀ ਹਰਪ੍ਰੀਤ ਸਿੰਘ ਲਾਈਵ ਹੋ ਕੇ ਅਸਤੀਫਾ ਦੇਣ ਮੌਕੇ ਜਿਵੇਂ ਉਹ ਜਜ਼ਬਾਤੀ ਹੋ ਕੇ ਰੋਏ ਨੇ, ਉਹ ਵੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਹੀ ਗੱਲ ਕੀਤੀ। ਅਤੇ ਉਸ ਤੋਂ ਬਾਅਦ ਵਿੱਚ ਲੋਕ ਉਡੀਕ ਰਹੇ ਸੀ ਕਿ ਸ਼ਾਇਦ ਕੋਈ ਵੱਡੀ ਸ਼ਖਸੀਅਤ ਸਾਹਮਣੇ ਆ ਕੇ ਇਸ ਮਸਲੇ ਦੇ ਉੱਤੇ ਹੋਰ ਪੋਜ਼ੀਟਿਵ ਰੋਲ ਨਿਭਾਵੇ, ਪਰ ਆਪਣੇ ਸਾਹਮਣੇ ਫਿਰ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਹੋਈ ਗਿਆਨੀ ਰਘਵੀਰ ਸਿੰਘ ਦਾ ਲਾਈਵ ਆ ਗਿਆ ਵੀ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਤਾਂ ਅਸੀਂ ਵੀ ਅਸਤੀਫੇ ਦਿਆਂਗੇ। ਰਾਤ ਪੈਂਦਿਆਂ ਪੈਂਦਿਆਂ ਸਾਫਾ ਸਿਰ 'ਤੇ ਪਰਨਾ ਬੰਨ੍ਹ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਲਾਈਵ ਹੋ ਗਏ। ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਆਪਦੀ ਗੱਲ ਕਹੀ ਅਤੇ ਬੜੀ ਅਜੀਬ ਜਿਹੀ ਗੱਲ ਦੇਖਣ ਨੂੰ ਮਿਲੀ ਕਿ ਸਰਦਾਰ ਧਾਮੀ ਸਾਹਿਬ ਨੇ ਆਪਦੇ ਪੂਰੇ ਉਸ 5-7 ਮਿੰਟ ਦੇ ਵਿੱਚ ਨਾ ਤਾਂ ਕੋਈ ਗਹਿ ਗੱਡਵੀਂ ਠੋਕ ਵਜਾ ਕੇ ਜਥੇਦਾਰਾਂ ਦੀ ਹਮਾਇਤ ਵਿੱਚ ਉਹੋ ਜਿਹੀ ਗੱਲ ਕੀਤੀ ਕਿ ਜਥੇਦਾਰ ਸਾਹਿਬਾਨ ਬਿਲਕੁਲ ਠੀਕ ਕਹਿ ਰਹੇ ਨੇ ਜਾਂ ਕਰ ਰਹੇ ਨੇ, ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਸਗੋਂ ਲਾਈਵ ਦੇ ਦਰਮਿਆਨ ਤੇ ਧਾਮੀ ਸਾਹਿਬ ਨੇ ਕਿਹਾ ਕਿ ਬੁਖਲਾਹਟ ਹੈ, ਆਪਸੀ ਬਿਆਨਬਾਜ਼ੀ ਦੇ ਨਾਲ ਜਿਹੜੀਆਂ ਦੂਰੀਆਂ ਵੱਧਦੀਆਂ ਨੇ, ਲੱਗਦਾ ਨਹੀਂ ਇਹਨਾਂ ਚੀਜ਼ਾਂ ਨੂੰ ਕਹਿਣ ਦੀ ਨਹੀਂ ਸੀ। ਇੱਕ ਬੰਦੇ ਨੂੰ ਗੁਨਾਹਗਾਰ ਜਾਂ ਦੋਸ਼ੀ ਮੰਨ ਕੇ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਨੇ ਜੋ ਕੀਤਾ, ਉਹਨੂੰ ਤੇ ਜਥੇਦਾਰਾਂ ਨੂੰ ਬਰਾਬਰ ਰੱਖ ਕੇ ਗੱਲ ਕਰਨੀ ਕੋਈ ਜੱਚਦੀ ਨਹੀਂ ਹੈ। ਤੋ ਜਿਹੜਾ ਸਰਦਾਰ ਧਾਮੀ ਹੈ, ਉਹਨੇ ਇੱਕ ਵੀ ਸ਼ਬਦ ਵਿਰਸਾ ਸਿੰਘ ਵਲਟੋਹਾ ਦੇ ਮੁਤਲਕ ਨਹੀਂ ਕਿਹਾ। ਜਥੇਦਾਰਾਂ ਦੀ ਹਮਾਇਤ ਵਿੱਚ ਪੋਲੀ ਜੀ ਹਲਕੀ ਜੀ ਗੱਲ ਜ਼ਰੂਰ ਕੀਤੀ, ਪਰ ਵਿਰਸਾ ਸਿੰਘ ਵਲਟੋਹਾ ਨੂੰ ਪਤਾ ਨਹੀਂ
ਨਾ ਕਿਸੇ ਅਕਾਲੀ ਲੀਡਰ ਨੇ। ਸਾਰਿਆਂ ਨੂੰ ਹੀ ਮਤਲਬ ਇਸ ਗੱਲ ਦਾ ਹੈਗਾ ਵੀ ਆਪਾਂ ਕੱਲ੍ਹ ਨੂੰ ਸੁਖਬੀਰ ਸਿੰਘ ਬਾਦਲ ਦੇ ਮੱਥੇ ਲੱਗਣਾ। ਵਲਟੋਆ ਦਾ ਜਿਹੜਾ ਮਸਲਾ ਹੈ ਤਕਰੀਬਨ ਕਈ ਮਹੀਨਿਆਂ ਪੁਰਾਣਾ, ਕਿਉਂਕਿ ਉਹਨਾਂ ਨੇ ਇੱਕ ਇਲਜ਼ਾਮ ਨੇ ਉਹਨਾਂ ਦੇ ਉੱਪਰ ਕਿ ਇੱਕ ਮੀਡੀਆ ਅਦਾਰੇ ਦੇ ਵਿੱਚ ਉਹਨਾਂ ਨੇ ਜਥੇਦਾਰ ਸਾਹਿਬਾਨ ਦੇ ਉੱਪਰ ਦੋਸ਼ ਲਾਏ ਸੀ। ਖਾਸ ਕਰ ਜਥੇਦਾਰ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਬੀਜੇਪੀ ਤੇ RSS ਦੇ ਨਾਲ ਜੋੜਿਆ ਸੀ। ਲੱਗਦਾ ਕਿ ਚੀਜ਼ਾਂ ਇੱਕ ਸਿੱਖ ਨੂੰ ਜਾਂ ਕਿਸੇ ਨੁਮਾਇੰਦੇ ਨੂੰ ਸਿਆਸੀ ਪਾਰਟੀ ਦੇ ਨਾਲ ਜੁੜੇ ਹੋਏ ਨੂੰ ਇਹ ਚੀਜ਼ਾਂ ਸੋਭਾ ਦਿੰਦੀਆਂ ਨਹੀਂ। ਜੇ ਆਪਾਂ ਇੱਥੇ ਤੱਕ ਗੱਲ ਨੂੰ ਰੱਖਾਂਗੇ ਨਾ, ਕਈ ਬੰਦੇ ਸਾਡੇ ਆ ਹੋਣ ਵਾਲੇ ਘਟਨਾਕ੍ਰਮ ਤੱਕ ਸੀਮਿਤ ਹੋ ਕੇ ਜਦੋਂ ਸੋਚਦੇ ਆ, ਉਹ ਗੱਲ ਠੀਕ ਨਹੀਂ ਹੈ। ਪਿੱਛੇ ਜਾਣਾ ਪਊਗਾ, ਉਦੋਂ ਵੀ ਪਿੱਛੇ ਜਾਣਾ ਪਊਗਾ। ਅਸਲ ਵਿੱਚ ਤਾਂ ਗੱਲ ਇਹ ਹੈ ਕਿ ਜਦੋਂ ਜਥੇਦਾਰ ਗੁਰਬਚਨ ਸਿੰਘ ਦੇ ਹੁੰਦਿਆਂ ਅਕਾਲੀ ਸਿਆਸਤ ਨੇ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਆਪਦੇ ਸਿਆਸੀ ਸਵਾਰਥਾਂ ਲਈ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿਵਾਉਣ ਵਾਲਾ ਪ੍ਰਕਰਣ ਕੀਤਾ। ਜਦੋਂ ਖਾਲਸਾ ਪੰਥ ਨੇ ਠੋਕਵਾਂ ਵਿਰੋਧ ਕਰਦਿਆਂ ਹੋਇਆਂ ਉਸ ਮਾਫੀ ਨੂੰ ਰੱਦ ਕੀਤਾ। ਅਕਾਲ ਤਖਤ ਸਾਹਿਬ ਤੋਂ ਬਾਅਦ 'ਚ ਉਹ ਫੈਸਲਾ ਵਾਪਸ ਵੀ ਹੋਇਆ। ਜਿਨ੍ਹਾਂ ਦਿਨਾਂ 'ਚ ਬਰਗਾੜੀ ਬਾਈਬਲ ਕਾਂਡ ਵਾਪਰਦੇ ਆ, ਜਿਨ੍ਹਾਂ ਦਿਨਾਂ ਵਿੱਚ ਅਕਾਲੀ ਸਰਕਾਰ ਨੇ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਕੀਤਾ, ਸੁਬੇਦ ਸੈਣੀ ਦੇ, ਉਮਰਾ ਨੰਗਲ ਵਰਗਿਆਂ ਦੇ ਹੱਥ ਖੁੱਲ੍ਹੇ ਗਏ ਕਿ ਚੱਕ ਦਿਓ ਫੱਟੇ ਸਿੱਖਾਂ ਦੇ ਉੱਤੇ। ਉਹ ਜਿਹੜਾ ਸਾਰਾ ਪ੍ਰਕਰਣ ਆ, ਇਹਦੀਆਂ ਜੜ੍ਹਾਂ ਉੱਥੇ ਜੁੜਦੀਆਂ ਨੇ। ਉਦੋਂ ਆ ਜਿਹੜੇ ਅੱਜ ਸਾਡੇ ਵਿਰਸਾ ਸਿੰਘ ਬਲਟੋਹਾ ਵਰਗੇ ਜਾਂ ਹੋਰ ਆਗੂ ਨੇ, ਇਹ ਉਦੋਂ ਤਾਂ ਬੋਲੇ ਨਹੀਂ ਹੈਗੇ, ਜਾਂ ਤਾਂ ਉਦੋਂ ਠੋਕ ਵਜਾ ਕੇ ਕਹਿੰਦੇ ਕਿ ਜੀ ਇਹ ਜਿਹੜਾ ਜਥੇਦਾਰ ਗੁਰਬਚਨ ਸਿੰਘ ਹੋਣੀ ਅਕਾਲ ਤਖਤ ਦੀ ਦੁਰਵਰਤੋਂ ਕਰ ਰਹੇ ਨੇ, ਗਲਤ ਕਰ ਰਹੇ ਨੇ। ਉਦੋਂ ਤਾਂ ਇਹ ਗਲਤ ਧਿਰ ਵੱਲ ਖੜੇ ਰਹੇ, ਉਸ ਤੋਂ ਬਾਅਦ 'ਚ ਵੀ ਹੁਣ ਤੱਕ ਖੜੇ ਰਹੇ। ਉਦੋਂ ਇਹਦਾ ਮਤਲਬ ਇਹ ਆ ਵੀ ਇਹਨਾਂ ਨੂੰ ਤਾਂ ਜਥੇਦਾਰ ਗੁਰਬਚਨ ਸਿੰਘ ਵਰਗੇ ਜਥੇਦਾਰ ਚਾਹੀਦੇ ਸੀ ਨਾ। ਤੋ ਇਸੇ ਗੱਲ ਦੇ ਵਿੱਚ ਜਦੋਂ ਅੱਗੇ ਆਉਂਦੇ ਆ ਭਈ ਜਥੇਦਾਰ ਗੁਰਬਚਨ ਸਿੰਘ ਨੇ ਪੰਥ ਵਿੱਚ ਆਪਦਾ ਵਕਾਰ ਇੰਨਾ ਜ਼ਿਆਦਾ ਬੁਰੀ ਤਰ੍ਹਾਂ ਖਤਮ ਕਰ ਲਿਆ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਚੱਬੇ ਦੇ ਵਿੱਚ ਥਾਪੇ ਹੋਏ ਜਥੇਦਾਰਾਂ ਦਾ ਇੰਨਾ ਪੰਥ ਵਿੱਚ ਸਤਿਕਾਰ ਵੱਧ ਗਿਆ ਕਿ ਹਰ ਵਾਰੀ ਇੱਥੇ ਦੀਵਾਲੀ ਮੌਕੇ ਜਾਂ ਹੋਰ ਮੌਕਿਆਂ 'ਤੇ 6 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਿੱਖ ਜਵਾਨੀ, ਖਾਸ ਤੌਰ 'ਤੇ ਆਮ ਸਿੱਖ ਸੰਗਤ ਜਥੇਦਾਰ ਗੁਰਬਚਨ ਸਿੰਘ ਨੂੰ ਸੁਣਨ ਨੂੰ ਤਿਆਰ ਨਹੀਂ ਸੀ ਹੁੰਦੀ। ਇਸ ਮਾਹੌਲ ਦੇ ਵਿੱਚ ਜਥੇਦਾਰ ਗੁਰਬਚਨ ਸਿੰਘ ਹੋਇਆ ਜਾਂ ਨਾ ਹੋਇਆ ਇੱਕ ਬਰਾਬਰ ਸੀ। ਉਸ ਮਾਹੌਲ ਵਿੱਚ ਬਾਦਲ ਦਲ ਵਾਲੇ ਲੱਭਦੇ ਫਿਰਦੇ ਸੀ ਵੀ ਕੋਈ ਬੰਦਾ ਸਾਨੂੰ ਪੰਥ 'ਚੋਂ ਮਿਲੇ ਜਿਹੜਾ ਗੁਰਬਚਨ ਸਿੰਘ ਦੀ ਥਾਂ ਦੇ ਉੱਤੇ ਅਸੀਂ ਬਿਠਾ ਸਕੀਏ। ਪਰ ਕੋਈ ਵੀ ਸਿੱਖ, ਇੱਕ ਵੇਲਾ ਉਹ ਵੀ ਆਇਆ ਸਾਡੀ ਕੌਮ 'ਚ ਜਦੋਂ ਹਰੇਕ ਗੁਰਸਿੱਖ ਇਹ ਇੱਛਾ ਕਿ ਸੱਚੇ ਪਾਤਸ਼ਾਹ ਮੈਨੂੰ ਮੌਕਾ ਦੇਣ, ਮੈਂ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਸੰਭਾਲ, ਮੈਂ ਜ਼ਿੰਮੇਵਾਰੀ ਨਿਭਾਵਾਂ, ਪੰਥ 'ਚ ਆਵਾਂ। ਜਥੇਦਾਰ ਗੁਰਬਚਨ ਸਿੰਘ ਨੇ ਉਹ ਵੇਲਾ ਲੈ ਆਂਦਾ ਜਦੋਂ ਹਰੇਕ ਸਿੱਖ ਡਰਦਾ ਫਿਰਦਾ ਸੀ, ਬਚਦਾ ਫਿਰਦਾ ਸੀ, ਅਰਦਾਸਾਂ ਕਰਦਾ ਫਿਰਦਾ ਸੀ ਵੀ ਕਿਤੇ ਬਾਦਲ ਦਲ ਵਾਲੇ ਮੇਰਾ ਨਾਂ ਨਾ ਲੈ ਦੇਣ ਵੀ ਤੂੰ ਜਥੇਦਾਰ ਦੀ ਸੇਵਾ ਕਰਨੀ ਹੈ। ਇੰਨਾ ਮਾੜਾ ਕਰਤਾ। ਉਸ ਮਾਹੌਲ ਵਿੱਚ ਜਦੋਂ ਦਮਦਮਾ ਸਾਹਿਬ ਦੇ ਜਥੇਦਾਰ ਦੇ ਤੌਰ 'ਤੇ ਸੇਵਾ ਨਿਭਾ ਰਹੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਉਣਾ ਪਿਆ, ਕਿਉਂਕਿ ਜਥੇਦਾਰ ਗੁਰਬਚਨ ਸਿੰਘ ਨੇ ਫਿਰ ਲਕੀਰ ਹੀ ਖਿੱਚਤੀ ਨਾ ਕਿ ਮੈਂ ਤਾਂ ਜੀ ਨਹੀਂ ਹੁਣ ਇਸ ਤੋਂ ਅੱਗੇ ਸੇਵਾ ਨਿਭਾ ਸਕਦਾ। ਉਸ ਮਾਹੌਲ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਜਦੋਂ ਇਸ ਸੇਵਾ 'ਤੇ ਆਏ ਨੇ, ਹਾਲਾਤ ਬਹੁਤ ਮਾੜੇ ਸੀ। ਉਸ ਮਾਹੌਲ ਦੇ ਵਿੱਚ ਲੋਕਾਂ ਨੂੰ ਲੱਗਦਾ ਸੀ ਕਿ ਇਸ ਜਥੇਦਾਰ ਗੁਰਬਚਨ ਸਿੰਘ ਵਾਲਾ ਹੀ ਹਾਲ ਜਥੇਦਾਰ ਹਰਪ੍ਰੀਤ ਸਿੰਘ ਦਾ ਹੋਊਗਾ, ਪਰ ਉਹਨਾਂ ਨੇ ਇਹ ਗੱਲ ਆਖੀ ਕਿ ਜੇ ਮੇਰੇ ਤੋਂ ਕੋਈ ਗਲਤ ਫੈਸਲਾ ਕਰਾਉਣ ਦੀ ਗੱਲ ਆਈ, ਮੈਂ ਘਰ ਨੂੰ ਤੁਰ ਜੂੰਗਾ ਅਸਤੀਫਾ ਦੇ ਕੇ, ਪਰ ਮੈਂ ਗਲਤ ਕੰਮ ਨਹੀਂ ਕਰੂੰਗਾ। ਖੈਰ, ਇੱਕ ਗੱਲ ਇਹ ਮੰਨਣੀ ਪਊਗੀ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਦੇ ਸੇਵਾ ਸੰਭਾਲ ਦੇ ਦਿਨਾਂ ਦੇ ਵਿੱਚ, ਹਾਲਾਂਕਿ ਹਰੇਕ ਵਕਤ ਇੱਕੋ ਜਿਹਾ ਨਹੀਂ ਹੁੰਦਾ, ਕਈ ਗੱਲਾਂ ਆਪਾਂ ਨੂੰ ਪਸੰਦ ਵੀ ਨਹੀਂ ਆਈਆਂ ਹੁੰਦੀਆਂ, ਪਰ ਉਹਨਾਂ ਨੇ ਇਹਦਾ ਵਕਾਰ ਵਧਾਉਣ ਵਿੱਚ ਇਸ ਪੋਸਟ ਨੂੰ, ਇਸ ਅਹੁਦੇ ਨੂੰ ਚੰਗਾ ਯੋਗਦਾਨ ਪਾਇਆ। ਜਥੇਦਾਰ ਗੁਰਬਚਨ ਸਿੰਘ ਦੇ ਨਾਲੋਂ ਬਿਲਕੁਲ ਹਾਲਾਤ ਬਦਲ ਦਿੱਤੇ। ਜਿਹੜਾ ਚੱਬੇ ਵਿੱਚ ਥਾਪੇ ਹੋਏ ਜਥੇਦਾਰ ਸੀ, ਉਹ ਆਪਦੇ ਬਹੁਤ ਸਾਰੇ ਕਾਰਨਾਂ ਕਰਕੇ ਆਪਦੀ ਪਕੜ ਦਿਨੋਂ ਦਿਨ ਉਹਨਾਂ ਦੀ ਘਟਦੀ ਗਈ, ਤੇ ਜਿਹੜੀ ਪੰਥਕ ਸੋਚ ਨੇ ਚੱਬੇ ਵਿੱਚ ਜਾ ਕੇ ਜਥੇਦਾਰ ਨਵੇਂ ਥਾਪਣ ਦੇ ਜਕਾਰੇ ਛੱਡੇ ਸੀ, ਉਹ ਹੌਲੀ ਹੌਲੀ ਇਸ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਨੂੰ ਆਉਣੀ ਸ਼ੁਰੂ ਹੋਈ। ਉਹ ਸੋਚ ਇੱਕ ਵੇਲਾ ਉਹ ਸੀ ਕਿ ਬਾਦਲ ਦੇ ਥੋਪੇ ਹੋਏ ਜਥੇਦਾਰ ਕਿਹਾ ਜਾਂਦਾ ਸੀ।
ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਭਾਵਨਾ, ਇਹ ਸੇਵਾ ਕਿ ਉਹਨਾਂ ਨੇ ਸਿੱਖ ਸੰਗਤ ਦੇ ਦਿਲ ਦਿਮਾਗ ਵਿੱਚ ਜਥੇਦਾਰ ਦੀ ਪੋਸਟ ਪ੍ਰਤੀ ਜਿਹੜੇ ਸ਼ੰਕੇ ਸੀ ਜਾਂ ਦੁਵਿਧਾਵਾਂ ਸੀ ਜਾਂ ਵਿਰੋਧ ਸੀ, ਉਹ ਘਟਾਉਣ ਵਿੱਚ ਕਾਫੀ ਜ਼ਿਆਦਾ ਸਫਲਤਾ ਹਾਸਲ ਕੀਤੀ। ਇਸ ਸਾਰੇ ਸਮੇਂ ਦੌਰਾਨ ਬਾਦਲ ਦਲ ਦੇ ਉਹ ਆਗੂ ਜਿਨ੍ਹਾਂ ਨੂੰ ਇਸ ਗੱਲ ਦੀ ਬੜੀ ਤਕਲੀਫ ਆ, ਜਿਹੜੇ ਇਹ ਸਮਝਦੇ ਆ ਕਿ ਜਿਵੇਂ ਜਥੇਦਾਰ ਗੁਰਬਚਨ ਸਿੰਘ ਸਾਡੇ ਆਖੇ ਲੱਗਦੇ ਹੁੰਦੇ ਸੀ, ਉਵੇਂ ਗਿਆਨੀ ਹਰਪ੍ਰੀਤ ਨੂੰ ਲੱਗਣਾ ਚਾਹੀਦਾ ਜੀ। ਐਡੀ ਕਿੱਡੀ ਕੁ ਗੱਲ ਆ ਜੀ ਇਹ ਜੀ। ਜਿਹੜਾ ਡੇਰਾ ਸਰਸਾ ਵਾਲਾ ਜਾਂ ਹੋਰ ਮਸਲਿਆਂ ਕਰਕੇ ਸੰਗਤ ਵਿੱਚ ਬਾਦਲ ਦਲ ਦੇ ਖਿਲਾਫ ਰੋਸ ਆ, ਇਹ ਜੀ ਇੱਥੇ ਸੱਦਣ ਜਥੇਦਾਰਾਂ ਨੂੰ, ਜਥੇਦਾਰ ਸਾਹਿਬਾਨ ਸਾਡੇ ਅਕਾਲੀ ਲੀਡਰਾਂ ਨੂੰ ਸੱਦਣ ਤੇ ਤਨਖਾਹ ਲਾ ਕੇ ਬਸ ਨਿਬੇੜ ਦੇਣ। ਇਹ ਜਿਹੜੀ ਸੋਚ ਵਾਲੇ ਬਾਦਲ ਦਲ ਦੇ ਲੀਡਰ ਨੇ, ਇਹਨਾਂ ਲਈ ਇਹ ਮਸਲੇ ਦੀ ਗੰਭੀਰਤਾ, ਇਹਦੀ ਸੰਵੇਦਨਸ਼ੀਲਤਾ, ਇਹਦਾ ਇਤਿਹਾਸਕ ਪਿਛੋਕੜ, ਸਿੱਖ ਸਿਧਾਂਤ, ਇਹ ਕੋਈ ਮੈਟਰ ਨਹੀਂ ਕਰਦਾ। ਉਹਨਾਂ ਦੀ ਇੱਕ ਸਧਾਰਨ ਜਿਹਾ ਮਸਲਾ ਵੀ ਐਡੀ ਕਿੱਡੀ ਗੱਲ ਆ ਜੀ, ਉੱਥੇ ਜੀ ਐਂ ਕਰ ਦਿਓ ਬਸ। ਹੁਣ ਜਥੇਦਾਰ ਦੀ ਪੋਸਟ ਤੇ ਬੈਠੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਹੋਰ ਸਿੱਖ ਜਗਤ ਨੂੰ ਤਾਂ ਪਤਾ ਨਾ ਵੀ ਇਹ ਮਸਲਾ ਜਦੋਂ ਤੁਰਦਾ ਤਾਂ ਕਿੱਥੇ ਤੱਕ ਪਹੁੰਚੇਗਾ। ਕਿ ਵਲਟੋਹਾ ਨੂੰ ਇਸ ਚੀਜ਼ ਦਾ ਤਗਾਜ਼ਾ ਨਹੀਂ, ਵਲਟੋਹਾ ਉਸ ਸੋਚ ਦਾ ਇੱਕ ਸਿੰਬਲ ਆ। ਵਲਟੋਹਾ ਇਕੱਲਾ ਨਹੀਂ, ਇੱਕ ਬੜੀ ਵੱਡੀ ਧਿਰ ਵਾ। ਜਿਹੜੇ ਆ ਬੋਲੇ ਨਹੀਂ, ਜਿਹੜੇ ਵਲਟੋਹੇ ਦੇ ਬੋਲਣ ਤੇ ਖਾਮੋਸ਼ੀ ਨਾਲ ਉਹਨੂੰ ਸਹਿਮਤੀ ਦੇ ਰਹੇ ਨੇ, ਇਹ ਵੀ ਸਾਰੇ ਵਲਟੋਹੇ ਵਰਗੇ ਹੀ ਨੇ। ਨਹੀਂ ਤਾਂ ਜੋ ਕੁਝ ਵਲਟੋਹਾ ਸਾਹਿਬ ਨੇ ਬੋਲਿਆ ਉਹਦਾ ਸਖਤੀ ਨਾਲ ਵਿਰੋਧ ਕਰਦਿਆਂ ਹੋਇਆ ਉਹਨੂੰ ਰੋਕਣਾ ਟੋਕਣਾ ਸੀ। ਜੇ ਇਹ ਨਹੀਂ ਰੋਕ ਟੋਕ ਰਹੇ, ਇਹਦਾ ਅਰਥ ਇਹੀ ਆ ਕਿ ਉਹਨਾਂ ਨੂੰ ਇਸ ਗੱਲ ਨਾਲ ਸਹਿਮਤੀ ਆ ਕਿ ਵਲਟੋਹਾ ਸਾਹਿਬ ਠੀਕ ਕਰ ਰਹੇ ਨੇ। ਤਾਂ ਵਲਟੋਹੇ ਦੇ ਰਾਹੀਂ ਉਹ ਸੋਚ ਇੱਥੇ ਇੱਕ ਵਾਰੀ ਫਿਰ ਪ੍ਰਗਟ ਹੋਈ ਆ, ਜਿਹੜੀ ਬੀਤੇ ਦੌਰ ਵਿੱਚ ਵੀ ਵਾਰ-ਵਾਰ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਸੇਵਾ ਕਰਦੇ ਸੀ ਵੀ ਜੀ ਇਹ ਤਾਂ ਕਮਜ਼ੋਰ ਆ ਜੀ, ਇਹ ਤਾਂ ਜੀ ਐਂ ਕਰਦਾ ਉਹ ਕਰਦਾ, ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਕਹਿੰਦੇ ਨੇ ਨਾ ਕਿ ਜੀ ਇਹ ਰਾਘਵ ਚੱਡੇ ਦੇ ਗਿਆ, ਇਹ ਜੀ ਫਲਾਨੀ ਗੱਲ, ਇਹ ਸਾਰੀਆਂ ਗੱਲਾਂ ਦਾ ਸੈਂਟਰ ਐਕਸਲ ਇਹ ਆ ਕਿ ਕਿਸੇ ਤਰੀਕੇ ਨਾਲ ਡਰਾ ਧਮਕਾ ਕੇ ਜਾਂ ਪਿਆਰ ਸਤਿਕਾਰ ਨਾਲ ਕਿਸੇ ਤਰੀਕੇ ਨਾਲ ਘੇਰ ਕੇ ਜਥੇਦਾਰ ਹਰਪ੍ਰੀਤ ਸਿੰਘ ਤੋਂ ਆਪਦੀ ਮਰਜ਼ੀ ਦਾ ਫੈਸਲਾ ਕਰਾਉਣਾ। ਅਕਾਲ ਤਖਤ ਦੀ ਪੋਸਟ ਨੂੰ ਇੱਕ ਵਾਰੀ ਫੇਰ ਅਸੀਂ ਉਵੇਂ ਵਰਤਣਾ ਜਿਵੇਂ ਅਸੀਂ ਜਥੇਦਾਰ ਗੁਰਬਚਨ ਸਿੰਘ ਮੌਕੇ ਵਰਤਿਆ ਸੀ। ਇਹ ਸੋਚ ਵਾਲੇ ਬੰਦੇ ਆ ਜਿਹੜੇ ਵਿਰਸਾ ਸਿੰਘ ਵਲਟੋਹਾ ਦੇ ਰਾਹੀਂ ਇਹ ਸੋਚ ਸਾਹਮਣੇ ਸਾਡੇ ਆ ਰਹੀ ਹੈ। ਜਥੇਦਾਰਾਂ ਦੇ ਤੇ ਵਲਟੋਹੇ ਦੇ ਆਪਸੀ ਜਿਹੜਾ ਵਿਵਾਦ ਛਿੜਿਆ, ਇਹਨਾਂ ਦੇ ਵਿਚਾਲੇ ਜਿਹੜੀ ਮੌਜੂਦਾ ਅਕਾਲੀ ਲੀਡਰਸ਼ਿਪ ਬਾਦਲ ਦੇ ਨਾਲ ਸੰਬੰਧਿਤ ਹੈ, ਉਹ ਪੰਥਕ ਹਿੱਤਾਂ ਦਾ ਆਪਣੇ ਜਿਹੜੇ ਫੈਸਲੇ ਲੈ ਰਹੇ, ਕਿੰਨਾ ਧਿਆਨ ਰੱਖਿਆ ਜਾ ਰਿਹਾ? ਕਦੇ ਵੀ ਨਹੀਂ ਰੱਖਿਆ। ਜੇ ਉਹ ਪੰਥਕ ਹਿੱਤਾਂ ਦਾ ਧਿਆਨ ਰੱਖਦੇ ਫਿਰ ਬਰਗਾੜੀ ਤੇ ਬਾਈਬਲ ਕਿਉਂ ਵਾਪਰਦੇ? ਫਿਰ ਜਿਹੜਾ ਅੱਜ ਇਹ ਇਲਜ਼ਾਮ ਕਦੇ ਅੱਜ ਚਲੋ ਇਹ ਵਿਰਸਾ ਸਿੰਘ ਵਲਟੋਹਾ ਜਥੇਦਾਰਾਂ ਤੇ ਲਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਬੀਜੇਪੀ ਨਾਲ RSS ਨਾਲ ਸੰਬੰਧ ਵਾ, ਇਹ ਦੋਸ਼ ਜਿਹੜੇ ਬਾਗੀ ਅਕਾਲੀ ਨੇ ਜਿਨ੍ਹਾਂ ਨੇ ਆ ਕੇ ਇਹ ਮਸਲਾ ਅਕਾਲ ਤਖਤ ਤੇ ਲੈ ਕੇ ਜਾਂਦਾ, ਚੰਦੂ ਮਾਜਰੇ ਵਗੈਰਾ ਹੋਣੀ, ਢੀਂਡਸੇ ਹੋਣੀ, ਇਹਨਾਂ ਤੇ ਵੀ ਲਾਉਂਦੇ ਆ। ਤੇ ਕਿਹਨੂੰ ਨਹੀਂ ਪਤਾ ਕਿ 1994-95 ਤੋਂ RSS ਨਾਲ ਬੀਜੇਪੀ ਨਾਲ ਸੰਬੰਧ ਤਾਂ ਬਾਦਲ ਪਰਿਵਾਰ ਦੇ, ਬਾਦਲ ਦਲ ਦੇ, ਅਕਾਲੀ ਦਲ ਬਾਦਲ ਦੇ ਰਹੇ ਨੇ ਜਦੋਂ ਇਹ ਸਾਰੇ ਇਕੱਠੇ ਹੁੰਦੇ ਸੀ। ਇਹਨਾਂ ਨੇ ਰਾਹ ਤਾਂ ਇਹਨਾਂ ਨੇ ਦਿਖਾਇਆ ਵੀ ਬੀਜੇਪੀ RSS ਕਿੱਥੇ ਰਹਿੰਦੇ ਆ। ਜਿਸ ਬਾਦਲ ਪਰਿਵਾਰ ਨੇ, ਜਿਸ ਬਾਦਲ ਦਲ ਨੇ ਅੱਜ ਇਹ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਹੋਏ ਨੇ ਕਿ ਫਲਾਨਾ RSS ਨਾਲ ਸਿੱਖ ਰਲਿਆ ਹੋਇਆ, ਫਲਾਨਾ ਬੀਜੇਪੀ ਨਾਲ ਰਲਿਆ ਹੋਇਆ। ਆਹ ਮਨਜਿੰਦਰ ਸਿੰਘ ਸਰਸੇ ਹੋਣਾ ਨੂੰ ਜਾਂ ਹੋਰ ਬਹੁਤ ਸਿੱਖ ਜਿਹੜੇ ਅਕਾਲੀ ਸਫਾ ਚੋਂ ਬੀਜੇਪੀ 'ਚ ਗਏ ਨੇ, ਇਹਨਾਂ ਨੂੰ ਇੱਕ ਹਮੇਸ਼ਾ ਸਿੱਖ ਮਨ ਦੇ ਵਿੱਚ ਬੀਜੇਪੀ ਨੂੰ ਸੰਘੀ ਕਹਿੰਦੇ ਸੀ ਲੋਕ। ਥੋੜ੍ਹਾ ਜਿਹਾ ਇੱਕ ਹੈਜੀਟੇਸ਼ਨ, ਇੱਕ ਝਿਜਕ ਸੀਗੀ RSS ਪ੍ਰਤੀ, ਬੀਜੇਪੀ ਪ੍ਰਤੀ ਸਿੱਖ ਮਨ 'ਚ ਇੱਕ ਝਿਜਕ ਰਹੀ ਹੈ, ਸਦਾ ਹੀ ਰਹੀ ਹੈ ਪੰਜਾਬ 'ਚ। ਇਸੇ ਕਰਕੇ ਜਾਂ ਪੰਥਕ ਤੌਰ ਦੇ ਉੱਤੇ ਕਦੇ ਬੀਜੇਪੀ ਨੂੰ ਉਵੇਂ ਪ੍ਰਵਾਨਗੀ ਨਹੀਂ ਮਿਲ ਸਕੀ। ਜਿਹੜੀ ਇਹ ਜੱਗ ਟੁੱਟੀ, ਇਹ ਜਿਹੜੀ ਨੇੜਤਾ, ਇਹ ਜਿਹੜਾ ਬੈਰੀਕੇਡ ਟੁੱਟਿਆ, ਇਹ ਅਕਾਲੀ ਦਲ ਨੇ ਤੋੜਿਆ, ਬਾਦਲ ਪਰਿਵਾਰ ਨੇ ਤੋੜਿਆ। ਤੇ ਉਹ ਜਦੋਂ ਘਰ ਦੇਖਿਆ, ਇਹ ਜਦੋਂ ਉਹਨਾਂ ਨੂੰ ਲੱਗਿਆ ਕਿ ਇਹੀ ਕੁਛ ਬਾਦਲ ਦਲ 'ਚ, ਇਹੀ ਕੁਛ ਉੱਧਰ ਜਾਣ ਲੱਗੇ। ਤਾਂ ਜਿਹੜਾ ਬੀਜੇਪੀ RSS ਵਾਲਾ ਇਲਜ਼ਾਮ ਆ ਨਾ, ਇਹ ਇਲਜ਼ਾਮ ਬਿਲਕੁਲ ਬੇਹੂਦਾ ਆ, ਇਹਦਾ ਕੋਈ ਆਧਾਰ ਉਹ ਉਵੇਂ ਨਹੀਂ ਬਣਦਾ। ਗੱਲ ਆ ਜਾਂਦੀ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਬਤੌਰ ਅਕਾਲ ਤਖਤ ਦੇ ਜਥੇਦਾਰ ਇਹਨਾਂ ਦੇ ਆਖੇ ਲੱਗ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਉਵੇਂ ਨਹੀਂ ਵਰਤੇ ਜਿਵੇਂ ਉਹ ਵਰਤਾਉਣਾ ਚਾਹੁੰਦੇ ਸੀ ਜਥੇਦਾਰ ਦੀ ਪੋਸਟ ਨੂੰ। ਉਲਟਾ ਉਹ ਜਥੇਦਾਰ ਦੀ ਪੋਸਟ ਤੋਂ ਜਦੋਂ ਦੇਖਿਓ, ਉਸ ਦਿਨ ਦੀ ਵੀਡੀਓ ਦੇਖੀ, ਆਪਾਂ ਸਾਰਿਆਂ ਨੂੰ ਬੜੇ ਖੁਸ਼ ਨੇ ਜਿਸ ਦਿਨ ਉਹਨਾਂ ਨੇ ਇੱਥੇ ਜਥੇਦਾਰੀ ਗਿਆਨੀ ਰਘਵੀਰ ਸਿੰਘ ਨੂੰ ਜਥੇਦਾਰ ਥਾਪਿਆ ਗਿਆ।
ਉਹ ਇਹ ਸੀ ਵੀ ਮੈਂ ਬੇਦਾਗ ਚੱਲਿਆ ਜੀ ਇੱਥੋਂ, ਮੈਂ ਸੇਵਾ ਜਿੰਨਾ ਟਾਈਮ ਮੇਰੇ ਤੋਂ ਵਧੀਆ ਹੋਈ ਛੱਡ ਗਏ। ਤੇ ਲੋਕਾਂ ਨੇ ਉਦੋਂ ਵੀ ਇਹ ਸੋਚਿਆ ਸੀ ਕਿ ਗਿਆਨੀ ਰਘਵੀਰ ਸਿੰਘ ਨੂੰ ਸ਼ਾਇਦ ਇਸੇ ਗੱਲ ਕਰਕੇ ਲੈ ਜਾਂਦਾ ਕਿ ਇਹਨਾਂ ਨੇ ਕੋਈ ਵਾਅਦਾ ਕਰ ਲਿਆ ਹੋਣਾ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਛੱਡੋ। ਪਰ ਲੋਕਾਂ ਸੰਗਤ ਦਾ ਇੱਕ ਸਦਾ ਹੀ ਰਿਹਾ। ਹੁਣ ਵੀ ਚਰਚਾ ਸ਼ਰੇਆਮ ਚੱਲਦੀ ਆ, ਕੋਈ ਲੁਕੀ ਛਿਪੀ ਗੱਲ ਨਹੀਂ, ਸੋਸ਼ਲ ਮੀਡੀਆ ਦਾ ਜ਼ਮਾਨਾ। ਲੋਕ ਕਹਿੰਦੇ ਆ ਕਿ ਜਥੇਦਾਰ ਰਘਵੀਰ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਬਣਨਾ ਕਿ ਗਿਆਨੀ ਹਰਪ੍ਰੀਤ ਸਿੰਘ ਬਣਨਾ। ਗਿਆਨੀ ਹਰਪ੍ਰੀਤ ਸਿੰਘ ਬਣਨਾ ਵੀ ਇੱਕ ਗੱਲ ਵਾ ਕਿ ਉਹਨੇ ਜੇਕਰ ਗਿਆਨੀ ਗੁਰਬਚਨ ਸਿੰਘ ਨੇ ਲਹਾਈ ਆ ਪੰਥ ਦੀ ਤਾਂ ਉਹਨੇ ਬਣਾਈ ਆ ਪੰਥ ਦੀ। ਘੁਮਾਣ ਸਾਹਿਬ, ਤੁਹਾਡਾ ਲੰਬੇ ਸਮੇਂ ਦਾ ਧਰਮ ਤੇ ਰਾਜਨੀਤੀ ਦਾ ਤਜਰਬਾ ਰਿਹਾ ਕਿ ਸਿੱਖਾਂ ਦੇ ਜਾਂ ਅਕਾਲ ਤਖਤ ਸਾਹਿਬ ਦੇ ਇਤਿਹਾਸ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਵਾਪਰਿਆ ਜਿਹੜਾ ਜਥੇਦਾਰਾਂ ਦੇ ਦਰਮਿਆਨ ਤੇ ਵਲਟੋਹਾ ਦੇ ਵਿਚਾਲੇ ਅੱਜ ਵਾਪਰਿਆ? ਨਾ, ਇਦਾਂ ਇਸ ਪੱਧਰ ਤੇ ਕਦੇ ਗੱਲ ਨਹੀਂ ਹੋਈ। ਵਿਰੋਧ ਹੁੰਦੇ ਰਹੇ ਨੇ, ਤੁਸੀਂ ਬਾਹਲੀ ਦੂਰ ਨਾ ਜਾਓ। ਦੋ ਮੇਨ ਘਟਨਾਵਾਂ ਨੇ ਆ, ਜਦੋਂ ਆਪਾਂ ਸਾਰਿਆਂ ਨੇ ਜਥੇਦਾਰ ਗੁਰਬਚਨ ਸਿੰਘ ਦਾ ਵਿਰੋਧ ਕੀਤਾ ਸੰਗਤ ਨੇ, ਜਿਹੜਾ ਉਹਨਾਂ ਨੇ ਗਲਤ ਫੈਸਲਾ ਕੀਤਾ ਅਕਾਲੀ ਲੀਡਰਸ਼ਿਪ ਦੇ ਆਖੇ ਲੱਗ ਕੇ, ਉਦੋਂ ਵੀ ਸੰਗਤੀ ਰੂਪ ਵਿੱਚ ਵਿਰੋਧ ਕਰਦਿਆਂ ਹੋਏ ਆ ਜਥੇਦਾਰ ਗੁਰਬਚਨ ਸਿੰਘ ਦੇ ਬਾਰੇ ਉਹੋ ਜਿਹਾ ਹਿਸਾਬ ਕਿਤਾਬ ਤਾਂ ਨਹੀਂ ਸੀ ਨਾ ਜਿਹੋ ਜਿਹਾ ਹੁਣ ਵਲਟੋਹਾ ਸਾਹਿਬ ਵਰਤ ਰਹੇ ਨੇ, ਨਹੀਂ ਸੀਗਾ। ਇਸ ਤੋਂ ਅੱਗੇ ਆ ਜਾਓ, ਜਿਹੜੀ ਧਿਰ ਚੱਬੇ ਵਾਲੀ ਆ, ਇਹ ਪੰਥਕ ਧਿਰ, ਇਹ ਕੌਮੀ ਧਿਰ, ਸੰਘਰਸ਼ ਵਾਲੀ ਧਿਰ, ਬਾਬਾ ਜਰਨੈਲ ਸਿੰਘ ਵਾਲੀ ਜਾਂ ਜਥੇਦਾਰ ਹਵਾਰੇ ਵਾਲੀ ਧਿਰ, ਇਹ ਸਾਰੀ ਇੱਕ ਧਿਰ ਵਾ ਪਿੱਛੇ ਤੋਂ ਤੁਰੀ ਆਉਂਦੀ। ਇਹਨਾਂ ਲਈ ਸਿਧਾਂਤ ਹਮੇਸ਼ਾ ਪ੍ਰਮੁੱਖ ਰਿਹਾ। ਇਹ ਬਾਦਲ ਵਾਲਿਆਂ ਵਾਂਗੂ ਨਹੀਂ ਹੈਗੇ। ਇੱਕ ਇਤਿਹਾਸ ਦਾ ਉਹ ਸਫਾ 1984 'ਚ ਜਦੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਇੱਕ ਹੁਕਮ ਜਾਰੀ ਕਰਦੇ ਆ ਕਿ ਦਰਬਾਰ ਸਾਹਿਬ ਦੇ ਵਿੱਚ ਸ਼ਸਤਰ ਜਿਹੜੇ ਆ ਨਹੀਂ ਲੈ ਕੇ ਆਏ ਜਾ ਸਕਦੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸ਼ਸਤਰ ਲੈ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਉੱਥੇ ਮੱਥਾ ਟੇਕ ਕੇ ਅੱਗੇ ਲੰਘ ਜਾਂਦੇ ਸੀ। ਪੁੱਛਿਆ ਗਿਆ, ਉਹ ਕਹਿੰਦੇ ਜੀ ਅਕਾਲ ਤਖਤ ਦਾ ਹੁਕਮ ਆ ਕਿ ਦਰਬਾਰ ਸਾਹਿਬ ਸ਼ਸਤਰ ਨਹੀਂ ਲੈ ਕੇ ਜਾਣੇ। ਮੈਂ ਨਹੀਂ ਲੈ ਕੇ ਜਾਂਦਾ, ਮੈਂ ਜਥੇਦਾਰ ਦਾ ਅਕਾਲ ਤਖਤ ਦੇ ਹੁਕਮ ਦਾ ਪਾਲਣਾ ਕਰਦਾ, ਸਤਿਕਾਰ ਕਰਦਾ। ਪਰ ਗੁਰੂ ਪਾਤਸ਼ਾਹ ਦਾ ਹੁਕਮ ਇਸ ਤੋਂ ਵੱਡਾ ਕਿ ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾਂ ਮੇਰੇ ਮੱਥੇ ਨਹੀਂ ਲੱਗਣਾ ਸਿੱਖ ਨੇ। ਮੈਂ ਗੁਰੂ ਦਾ ਹੁਕਮ ਵੀ ਮੰਨਦਾ, ਮੈਂ ਸ਼ਾਸਤਰ ਧਾਰਨ ਕਰਕੇ ਤੁਰਦਾ, ਪਰ ਇੱਥੇ ਆ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੀ ਹੁਕਮ ਦੀ ਮੈਂ ਉਲੰਘਣਾ ਨਹੀਂ ਕਰਦਾ। ਹੁਣ ਇਸ ਤਰੀਕੇ ਨਾਲ ਸੰਤ ਭਿੰਡਰਾਂ ਵਾਲਿਆਂ ਨੇ ਇਹ ਗੱਲ ਜਚਾ ਦਿੱਤੀ ਕਿ ਜਥੇਦਾਰ ਸਾਹਿਬ ਹੈ ਤਾਂ ਗੱਲ ਤੁਹਾਡੀ ਗੱਲ ਗਲਤ ਆ, ਪਰ ਮੈਂ ਸਿੱਖ ਹਾਂ, ਮੈਂ ਗੁਰੂ ਦੀ ਵੀ ਰੱਖ ਰਿਹਾ, ਮੈਂ ਤੁਹਾਡੀ ਵੀ ਰੱਖ ਰਿਹਾ। ਇਸੇ ਤਰੀਕੇ ਨਾਲ ਜਥੇਦਾਰ ਗੁਰਬਚਨ ਸਿੰਘ ਵੇਲੇ ਹੋਇਆ ਪੰਥ ਨੇ ਵਿਰੋਧ ਕੀਤਾ। ਇਹ ਉਵੇਂ ਸੀ ਜਿਵੇਂ ਕਲਗੀਧਰ ਸ਼ਹਿਨਸ਼ਾਹ ਜਦੋਂ ਦਾਦੂ ਪੀਰ ਵਾਲੀ ਜਿਹੜੀ ਸਾਖੀ ਆ, ਪੰਥ ਨੇ ਟੋਕਿਆ, ਉਸ ਟਾਈਮ ਟੋਕਿਆ, ਅੱਜ ਵੀ ਪੰਥ ਨੇ ਟੋਕਿਆ। ਸੋ ਜਿਹੜਾ ਸਾਡਾ ਸਿੱਖ ਇਤਿਹਾਸ ਜਾਂ ਸਿੱਖ ਫਲਸਫਾ ਉਹ ਬੜੀ ਸੁਚੱਜੀ ਸੇਧ ਦਿੰਦਾ ਕਿ ਵਿਅਕਤੀ ਵੱਡੇ ਤੋਂ ਵੱਡੇ, ਛੋਟੇ ਤੋਂ ਛੋਟੇ ਤੋਂ ਗਲਤੀ ਹੋ ਸਕਦੀ ਆ, ਉਹਨੂੰ ਟੋਕਣਾ ਸਾਡੀ ਮਰਿਆਦਾ, ਸਾਡੇ ਧਰਮ ਦਾ ਹਿੱਸਾ। ਇਹ ਕੋਈ ਇਹੋ ਜਿਹਾ ਧਰਮ ਜਾਂ ਇਹੋ ਜਿਹਾ ਹੈ ਨਹੀਂ ਸਾਡੇ ਸਿਸਟਮ 'ਚ ਕਿ ਬੇਲਗਾਮ ਜੋ ਉਹਨੂੰ ਜੋ ਮਰਜ਼ੀ ਹੱਕ ਨਹੀਂ, ਤਾਂ ਨਹੀਂ ਹੈਗਾ। ਸੋ ਜਿਹੜਾ ਕੁਝ ਅੱਜ ਵਾਪਰਿਆ, ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਕਿਸੇ ਗੱਲ ਲਈ ਰੋਕਿਆ ਟੋਕਿਆ ਜਾ ਸਕਦਾ, ਉਹਦੇ ਉੱਤੇ ਵੀ ਆਲੋਚਨਾ ਵਿਰੋਧਤਾ ਹੋ ਸਕਦੀ ਹੈ, ਉਹਦੇ ਕਿਸੇ ਫੈਸਲੇ ਦੀ, ਕਿਸੇ ਬੋਲ ਦੀ ਹੁੰਦੀ ਵੀ ਰਹੀ ਹੈ। ਪਰ ਜਿਹੜਾ ਕੁਝ ਜਥੇਦਾਰ ਹਰਪ੍ਰੀਤ ਸਿੰਘ ਦੇ ਮੁਤਲਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ, ਉਹ ਗਲਤ ਸੀ, ਉਹ ਸਹੀ ਨਹੀਂ ਸੀ। ਇਹ ਗੱਲ ਹੁਣ ਉਹ ਟੀਵੀ ਚੈਨਲਾਂ ਦੇ ਉੱਤੇ ਚਰਚਾ ਕਰਦਿਆਂ ਵਕਤ ਆਪ ਵੀ ਕਹਿੰਦੇ ਆ ਕਿ ਮੇਰੇ ਤੋਂ ਗਲਤੀ ਹੋ ਗਈ। ਲੋਕ ਵੀ ਸੋਚ ਲੈਂਦੇ ਕੱਲਾ ਵੀ ਇੱਕ ਜਥੇਦਾਰ ਨੂੰ ਨਹੀਂ ਬੋਲਿਆ, ਸਗੋਂ ਦੋ ਜਥੇਦਾਰਾਂ ਨੂੰ ਬੋਲਿਆ। ਇਸ ਤੋਂ ਅਗਲੀ ਗੱਲ ਵੀ ਹੈ ਗਿਆਨੀ ਰਘਬੀਰ ਸਿੰਘ ਹੋਣਾ ਨੂੰ। ਅਗਲੀ ਗੱਲ ਜਿਹੜੀ ਆਪਾਂ ਛੱਡ ਰਹੇ ਆ ਉਹ ਇਹ ਹੈਗੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀਆਂ ਗੱਲਾਂ ਆਪਦੇ ਜਜ਼ਬਾਤੀ ਬਹਿਣ ਵਿੱਚ ਕੀਤੀਆਂ ਜੀ, ਕਿ ਮੇਰੀ ਜਾਤ ਪਰਖੀ ਗਈ, ਮੇਰੇ ਪਰਿਵਾਰ ਨੂੰ ਟਾਰਗੇਟ ਕੀਤਾ ਗਿਆ, ਜਾਂ ਧਮਕੀਆਂ ਦੇਣ ਦੀ ਗੱਲ, ਇਹ ਬਹੁਤ ਜ਼ਿਆਦਾ ਖਤਰਨਾਕ ਆ। ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਦੇ ਨਾਲ ਆਪਾਂ ਇਹ ਵੀ ਚੇਤੇ ਰੱਖੋ ਕਿ ਗਿਆਨੀ ਰਘਵੀਰ ਸਿੰਘ ਨੇ ਵੀ ਇਹ ਗੱਲ ਕਹੀ ਆ ਕਿ ਮੇਰੇ ਪਰਿਵਾਰ ਬਾਰੇ, ਮੇਰੇ ਬੱਚਿਆਂ ਬਾਰੇ ਉਹਨਾਂ ਦੀ ਪੂਰੀ, ਜਿਵੇਂ ਕਹਿੰਦੇ ਆ, ਸੂਹ ਲਈ ਗਈ ਮੁਖਬਰੀ, ਜਿਵੇਂ ਕੋਈ ਕਿਸੇ ਨੂੰ ਡਰਾਉਣ ਧਮਕਾਉਣ ਲਈ, ਕਿਸੇ ਤੇ ਦਹਿਸ਼ਤ ਪਾਉਣ ਲਈ ਕੋਈ ਬੰਦਾ ਸਟੈਪ ਚੱਕਦਾ। ਸੋ ਜੇ ਜਥੇਦਾਰਾਂ ਨੂੰ ਇਹ ਗੱਲਾਂ ਕਹਿਣੀਆਂ ਪੈ ਰਹੀਆਂ ਨੇ ਕਿ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ, ਤੇ ਡਰਾਉਣ ਧਮਕਾਉਣ ਦੀ ਜ਼ਿੰਮੇਵਾਰੀ, ਦੋਸ਼ ਇਹਦੇ ਤੇ ਆਊਗਾ। ਇਹ ਗੱਲ ਲੁਕੀ ਛਿਪੀ ਤਾਂ ਹੈ ਨਹੀਂ, ਕਿਹਦੇ ਤੇ ਆਊਗਾ? ਬਾਦਲ ਵਿਰੋਧੀਆਂ ਨੇ ਥੋੜ੍ਹੀ ਡਰਾਉਣਾ ਧਮਕਾਉਣਾ,
ਬਾਦਲ ਕਿਆਂ ਦੇ ਉੱਤੇ ਦੋਸ਼ ਲੱਗਣਾ। ਤੋ ਇਹ ਜਿਹੜੀ ਵਿਰਸਾ ਸਿੰਘ ਬਲਟੋਹਾ ਨੇ ਬਿਆਨਬਾਜ਼ੀ ਕਰਕੇ ਇੱਕ ਨਵੀਂ ਪੋਜੀਸ਼ਨ ਪੈਦਾ ਕੀਤੀ ਆ, ਇਹ ਬਹੁਤ ਜ਼ਿਆਦਾ ਸ਼ਰਮਨਾਕ ਆ, ਅਫਸੋਸਨਾਕ ਆ। ਇਹਦੇ ਉੱਤੇ ਜਿੰਨੀ ਚਿੰਤਾ ਕੀਤੀ ਜਾਵੇ ਉਨੀ ਥੋੜ੍ਹੀ ਆ। ਸਭ ਤੋਂ ਮਾੜੀ ਗੱਲ ਇਹ ਹੋਈ ਆ ਕਿ ਪੂਰਾ ਬਾਦਲ ਦਲ ਵਿਰਸਾ ਸਿੰਘ ਬਲਟੋਹਾ ਦੇ ਮਾਮਲੇ ਦੇ ਵਿੱਚ ਔਰ ਬਿਲਕੁਲ ਨਲਾਇਕੀ ਭਰੀਆਂ ਗੱਲਾਂ। ਭੁੰਦੜ ਸਾਹਿਬ ਕੱਲ੍ਹ ਸੁਣਿਆ ਕਹਿ ਰਹੇ ਸੀਗੇ ਕਿ ਜਦੋਂ ਜੀ ਉਹ ਪਾਰਟੀ 'ਚੋਂ ਮੰਨ ਲਓ ਉਹਨੇ ਨਿਕਲ ਹੀ ਗਿਆ, ਉਹ ਤੁਸੀਂ ਤਾਂ ਜਥੇਦਾਰ ਅਕਾਲ ਤਖਤ ਦਾ ਹੁਕਮ ਹੀ ਨਹੀਂ ਮੰਨ ਰਹੇ। ਅਕਾਲ ਤਖਤ ਦਾ ਹੁਕਮ ਆ ਅਕਾਲੀ ਦਲ ਨੂੰ ਕਿ ਉਹਨੂੰ ਪਾਰਟੀ 'ਚੋਂ ਕੱਢਿਆ ਜਾਵੇ। ਇਹਨਾਂ ਨੇ ਹੁਕਮ ਨਹੀਂ ਮੰਨਿਆ। ਹੁਕਮ ਇਹ ਆ ਕਿ ਉਹਨੂੰ ਪਾਰਟੀ 'ਚੋਂ ਕੱਢਿਆ ਜਾਵੇ। ਇਹ ਕੋਈ ਨਹੀਂ ਕਿਹਾ ਕਿ ਵਿਰਸਾ ਸਿੰਘ ਬਲਟੋਹਾ ਅਕਾਲੀ ਦਲ ਛੱਡ ਜਾਵੇ। ਉਹਦੀ ਮੌਜ ਆ, ਕੋਈ ਕੀ ਕਰਦਾ। ਪਰ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ, ਕਿਉਂਕਿ ਗੁਰਦੁਆਰਾ ਸੁਧਾਰ ਲਹਿਰ ਦੀ 3 ਪ੍ਰਾਪਤੀਆਂ ਨੇ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਉਭਾਰ, ਅਕਾਲੀ ਦਲ। ਅਕਾਲ ਤਖਤ ਸਾਹਿਬ ਤਾਂ ਅਕਾਲੀ ਦਲ ਨੂੰ ਹੀ ਕਹੇਗਾ ਨਾ ਕਿ ਫਲਾਣੇ ਨੂੰ ਆ ਕਰੋ, ਤੇ ਅਕਾਲ ਤਖਤ ਦਾ ਹੁਕਮ ਕਿਹਨੇ ਨਹੀਂ ਮੰਨਿਆ? ਉਸ ਅਕਾਲੀ ਦਲ ਨੇ, ਜਿਹੜਾ ਕਹਿੰਦਾ ਜੀ ਅਸੀਂ ਤਾਂ ਜਥੇਦਾਰ ਥਾਪਦੇ ਹਾਂ, ਅਸੀਂ ਤਾਂ ਐ ਆ ਤੇ ਅਸੀਂ ਤਾਂ ਉਹ ਹਾਂ। ਤੋ ਕੁੱਲ ਮਿਲਾ ਕੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਆ ਜਿਹੜੀ, ਉਹਨੇ ਬੀਤੇ ਦੌਰ ਦੇ ਵਿੱਚ ਤਾਂ ਪੰਥ ਲਈ ਕੰਢੇ ਬੀਜੇ ਹੀ ਨੇ, ਅੱਜ ਵੀ ਬੀਜੇ ਨੇ। ਆਉਣ ਵਾਲੇ ਦਿਨ ਵਾ ਜਿਹੜੇ ਉਹ ਹੋਰ ਖਤਰਨਾਕ ਨੇ। ਜਿਹੜੇ ਬੰਦੇ ਬਾਦਲ ਦਲ ਦੇ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਮਸਲਾ ਲੈ ਕੇ ਆਏ ਨੇ, ਉਹ ਵੀ ਕੋਈ ਦੁੱਧ ਧੋਤੇ ਨਹੀਂ। ਬੀਤੇ ਦੌਰ ਦੇ ਵਿੱਚ ਉਹ ਇਸ ਸਾਰੇ ਘਟਨਾਕ੍ਰਮ ਦਾ, ਜਦੋਂ ਸਾਡੇ ਨਾਲ ਮਾੜਾ ਵਾਪਰ ਰਿਹਾ ਸੀ, ਜਿਹੜੇ ਬੰਦੇ, ਜਿਹੜੀ ਸਿੱਖ ਸੰਗਤ ਬਰਗਾੜੀ ਬਾਈਬਲ ਦਾ ਸੰਤਾਪ ਝੱਲਦੀ ਰਹੀ ਆ, ਜਿਨੇ ਗੁਰੂ ਸਾਹਿਬਾਨ ਦੇ ਉੱਤੇ ਥਾਂ ਥਾਂ ਤੇ ਹਮਲੇ ਜਿਹੜੇ ਹੋਏ ਆ, ਜਿਨ੍ਹਾਂ ਨੂੰ ਲੋਕ ਕਹਿੰਦੇ ਆ ਬੇਅਦਬੀਆਂ ਹੋਈਆਂ, ਅਸਲ ਵਿੱਚ ਤਾਂ ਹਮਲੇ ਹੋਏ ਨੇ ਸਾਡੇ ਗੁਰੂ ਸਾਹਿਬ ਦੇ ਉੱਤੇ। ਉਸ ਦੌਰ ਵਿੱਚ ਜਿਹੜੀ ਧਿਰ ਨੇ ਚੱਬੇ ਜਾ ਕੇ ਜਾਂ ਜਿੱਥੇ ਜਿੱਥੇ ਹੋਰ ਹੋਇਆ ਸਾਰਾ ਕੁਝ ਉਸ ਦੌਰ ਵਿੱਚ, ਉਸ ਧਿਰ ਨੇ ਹੀ ਪੰਥ ਦੀ ਲੜਾਈ ਲੜੀ ਆ। ਉਹ ਧਿਰ ਅੱਜ ਵੀ ਦੁਖੀ ਆ, ਸੰਤਾਪ ਭੋਗ ਰਹੀ ਆ। ਬਾਦਲ ਦਲ ਵਾਲੇ ਪਹਿਲਾਂ ਸੱਤਾ 'ਚ ਹੁੰਦਿਆਂ ਹੋਇਆਂ, ਫਿਰ ਸੱਤਾ 'ਚੋਂ ਬਾਹਰ ਆ ਕੇ ਜਿਹੜੀ ਭੂਮਿਕਾ ਅਦਾ ਕਰਦੇ ਰਹੇ ਨੇ, ਉਹ ਅੱਜ ਵੀ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਸਿੱਖ ਸੰਗਤ ਕਿੰਨਾ ਔਖ ਮਹਿਸੂਸ ਕਰਦੀ ਆ ਵਿਰਸਾ ਸਿੰਘ ਬਲਟੋਹਾ ਦੀਆਂ ਗੱਲਾਂ ਤੋਂ। ਇਹ ਆਪਦਾ ਘੋੜਾ ਭਜਾਈ ਫਿਰਦੇ ਆ, ਕੋਈ ਮਤਲਬ ਨਹੀਂ ਇਹਨਾਂ ਨੂੰ। ਬਿਲਕੁਲ ਇਹਨਾਂ ਨੂੰ ਕੋਈ ਤਕਲੀਫ ਨਹੀਂ ਹੈ। ਖਾਲਸਾ ਪੰਥ ਨੂੰ ਉਲਟਾ ਬਲੈਕਮੇਲ ਕੀਤਾ ਜਾ ਰਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਈ ਗਈ, ਜਿਵੇਂ ਹੁਣ ਵਿਰਸਾ ਸਿੰਘ ਬਲਟੋਹਾ ਨੂੰ ਜਦੋਂ 10 ਸਾਲ ਲਈ ਫਾਰਗ ਕੀਤਾ ਹੈ, ਵੀ ਜੇ ਕਿਤੇ ਉਹੋ ਜਿਹੀ ਤਨਖਾਹ, ਉਹੋ ਜਿਹਾ ਕਦਮ, ਉਹੋ ਜਿਹਾ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸੰਗੀ ਸਾਥੀਆਂ ਬਾਰੇ ਆ ਗਿਆ ਤੇ ਅਕਾਲੀ ਦਲ ਖਤਮ ਹੋ ਜਾਊਗਾ ਜੀ। ਇਹ ਅਕਾਲੀ ਦਲ ਉਹ ਅਕਾਲੀ ਦਲ ਹੈ ਜਿਹੜਾ ਜਦੋਂ 1994 ਦੇ ਵਿੱਚ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦੀ ਸਰਗਰਮੀ ਦੇ ਕਰਕੇ ਇੱਕ ਅਕਾਲੀ ਦਲ ਬਣਾਉਣ ਦੀ ਗੱਲ ਆਈ ਸੀ। ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਆ, ਉਹਦੇ ਵਿੱਚ ਸਾਰੇ ਅਕਾਲੀ ਲੀਡਰ ਸੀਗੇ ਜੀ। ਇਹ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਜਥੇਦਾਰ ਤਲਵੰਡੀ, ਕੈਪਟਨ ਅਮਰਿੰਦਰ ਸਿੰਘ ਵੀ ਸਾਰੇ ਸੀਗੇ। ਇਹ ਸਾਰੇ ਦੇ ਸਾਰੇ ਜਿਸ ਅਕਾਲੀ ਦਲ ਨੂੰ ਜਿਹੜਾ ਅਕਾਲ ਤਖਤ ਤੋਂ ਮਾਨਤਾ ਪ੍ਰਾਪਤ ਸੀ, ਉਹਦੇ ਉਲਟ ਇੱਕ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਵਾਲਿਆਂ ਦੀ ਮਰਜ਼ੀ ਨਾਲ, ਨਾਗਪੁਰ ਵਾਲਿਆਂ ਦੀ ਮਰਜ਼ੀ ਨਾਲ ਬਣਾਇਆ ਸੀ। ਉਸ ਅਕਾਲੀ ਦਲ ਨੂੰ ਹੌਲੀ ਹੌਲੀ ਸਟੇਟ ਸਿਸਟਮ ਨੇ ਆਪਦੇ ਹਿੱਤਾਂ ਕਰਕੇ ਹੌਲੀ ਹੌਲੀ ਉਹਨੂੰ ਵਧਾਇਆ, ਉਹਨੂੰ ਸਪੇਸ ਦਿੱਤੀ, ਦੂਜੇ ਅਕਾਲੀ ਦਲ ਨੂੰ ਖਰਾਬ ਕੀਤਾ। ਸੋ ਸਿਮਰਜੀਤ ਸਿੰਘ ਮਾਨ ਵਾਲਾ ਅਕਾਲੀ ਦਲ ਦਿਨੋਂ ਦਿਨ ਘਟਦਾ ਗਿਆ। ਉਹਨੂੰ ਛੱਡ ਕੇ ਇਹ ਅਕਾਲੀ ਲਾਣਾ ਬਾਦਲ ਵਾਲੇ ਅਕਾਲੀ ਦਲ 'ਚ ਆਉਂਦਾ ਰਿਹਾ ਤੇ ਇਹਨੇ ਪਿਛਲੇ 10-15-20 ਸਾਲਾਂ 'ਚ ਜੋ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ। ਤੇ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਹੁਣ ਤਾਂ ਸੋਸ਼ਲ ਮੀਡੀਆ ਦੇ ਕਰਕੇ ਕੋਈ ਗੱਲ ਹੈ ਹੀ ਨਹੀਂ ਜਿਹੜੀ ਪਿੱਛੇ ਰਹਿ ਗਈ ਹੋਵੇ, ਆ ਜਦੋਂ ਪਿੱਛੇ ਉਹਨਾਂ ਦਾ ਚਲਾਣਾ ਹੋਇਆ। ਉਦੋਂ ਪਹਿਲਾਂ ਤਾਂ ਸਰਦਾਰ ਗੁਰਤੇਜ ਸਿੰਘ ਵਰਗਿਆਂ ਦੇ ਆਰਟੀਕਲ ਆ ਗਏ ਸੀ ਅਕਾਲੀ ਦਲ ਦੇ ਚਲਾਣੇ ਦੀ ਸਾਖੀ। ਤੇ ਅਸੀਂ ਖੁਦ, ਮੈਂ ਜਦੋਂ ਵੀ ਕਿਤੇ ਖਬਰ ਮਿਲਣੀ ਕਿ ਬਾਦਲ ਸਾਹਿਬ ਬਿਮਾਰ ਹੋ ਗਏ, ਅਸੀਂ ਖੁਦ ਲਿਖਦੇ ਰਹੇ ਹਾਂ ਵੀ ਸੱਚੇ ਪਾਤਸ਼ਾਹ ਇਹਨਾਂ ਦੀ ਉਮਰ ਲੰਮੀ ਕਰ। ਇਹ ਦੇਖ ਕੇ ਜਾਣ, ਪ੍ਰਕਾਸ਼ ਸਿੰਘ ਬਾਦਲ ਦੇਖ ਜਾਣ ਕਿ ਜਿਹੜਾ ਪਾਪ, ਜਿਹੜਾ ਪੰਥ ਦੀ ਪਿੱਠ 'ਚ ਛੁਰਾ ਮਾਰ ਕੇ, ਕੌਮ ਨਾਲ ਧਰੋ ਕਮਾ ਕੇ ਜਿਹੜਾ ਕੁਝ ਖੱਟਿਆ, ਉਹਦਾ ਇਹਨਾਂ ਦੇ ਲਾਣੇ ਬਾਣੇ ਨੂੰ ਕੀ ਫਾਇਦਾ ਮਿਲਦਾ? ਨਵੀਆਂ ਉਮਰਾਂ ਮੰਨਣ। ਕਮਾਨ ਸਾਹਿਬ, ਜਿਹੜਾ ਘਟਨਾਕ੍ਰਮ ਵਾਪਰਿਆ ਜਥੇਦਾਰਾਂ ਦਾ ਤੇ ਵਲਟੋਏ ਦਾ, ਕੀ ਲੱਗਦਾ ਕਿ ਇਸ ਤੋਂ ਬਾਅਦ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਉਹਨਾਂ ਦੀ ਜਿਹੜੀ ਨਿਗਾਹ ਹੈ
ਜਥੇਦਾਰ ਦੀ ਹਮਾਇਤ ਦੇ ਵਿੱਚ ਬਣੀ ਹੋਈ ਹੈ ਕਿ ਜਥੇਦਾਰ ਸਾਹਿਬਾਨ ਦੇ ਵੱਲੋਂ ਵਲਟੋਹੇ ਦੇ ਵਿਰੋਧ ਵਿੱਚ, ਸੁਖਬੀਰ ਸਿੰਘ ਬਾਦਲ ਦੇ ਵਿਰੋਧ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਖਤ ਫੈਸਲਾ ਲਿਆ ਜਾ ਸਕਦਾ ਹੈ ਜਿਹਦੇ ਨਾਲ ਸਿੱਖ ਸੰਗਤ ਦੇ ਵੱਲੋਂ ਭਵਿੱਖ ਦੇ ਵਿੱਚ ਵੀ ਹਮਾਇਤ ਕੀਤੀ ਜਾ ਸਕੇ? ਦੇਖੋ, ਬਾਦਲ ਦਲ ਵਾਲਿਆਂ ਦੀ ਇੱਕ ਗੱਲ ਆਈ, ਕਹਿੰਦੇ ਜੀ ਹੁਣ ਬੜੇ ਖੁਸ਼ ਨੇ ਕਿ ਜਥੇਦਾਰ ਸਾਹਿਬਾਨ ਨੇ ਬਾਦਲ ਦਲ ਦੇ ਇੱਕ ਆਗੂ ਵਿਰਸਾ ਸਿੰਘ ਬਲਟੋਹਾ ਦੇ ਮਾਮਲੇ ਆਹ ਫੈਸਲਾ ਲਿਆ, ਤੇ ਜੇ ਕਿਤੇ ਕਹਿੰਦੇ ਫੈਸਲਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਮਰਜ਼ੀ ਦਾ ਜਾਂ ਮਨਪਸੰਦ ਨਾ ਹੋਇਆ ਉਦੋਂ ਵਿਰੋਧ ਕਰਨਗੇ। ਇਹ ਕਿੱਥੋਂ ਇਹ ਸਕੂਲਿੰਗ ਇਹਨਾਂ ਦੀ ਹੋਈ ਆ? ਸਿੱਖ ਇਤਿਹਾਸ, ਸਿੱਖ ਫਲਸਫਾ ਇਸ ਗੱਲ ਦੀ ਹਮਾਇਤ ਕਰਦਾ, ਤਾਂ ਹੀ ਤਾਂ ਆਪਾਂ ਜਥੇਦਾਰ ਗੁਰਬਚਨ ਸਿੰਘ ਵਾਲੇ ਫੈਸਲੇ ਦਾ ਵਿਰੋਧ ਕਰ ਸਕੇ। ਜੇ ਸਾਨੂੰ ਵਿਰੋਧ, ਜਿਹੜਾ ਫੈਸਲਾ ਸਿੱਖ ਸਿਧਾਂਤਾਂ ਦੀ ਤੇ ਸਿੱਖ ਇਤਿਹਾਸ ਦੀ ਦ੍ਰਿਸ਼ਟੀ ਤੋਂ ਠੀਕ ਆ, ਗੁਰੂ ਆਸ਼ੇ ਅਨੁਸਾਰ ਆ, ਉਹ ਫੈਸਲਾ, ਉਹ ਹੁਕਮਨਾਮਾ ਪੰਥ ਪ੍ਰਵਾਨ ਕਰਦਾ। ਜਿਹੜਾ ਹੁਕਮਨਾਮਾ, ਜਿਹੜਾ ਫੈਸਲਾ ਗੁਰੂ ਆਸ਼ੇ ਅਨੁਸਾਰ ਨਹੀਂ, ਉਹ ਪੰਜ ਜਥੇਦਾਰ ਸਾਹਿਬਾਨ ਬਿਲਕੁਲ ਚਾਹੇ ਉਵੇਂ ਕਰਨ, ਉਵੇਂ ਜਾਰੀ ਕਰਨ, ਮੋਹਰ ਵੀ ਲੱਗੀ ਹੋਵੇ ਜਿਵੇਂ ਲੱਗੀ ਹੋਈ ਸੀ, ਜਿਹੜਾ ਡੇਰਾ ਸਰਸਾ ਵਾਲਾ ਸੀ, ਨਹੀਂ ਮਨਜ਼ੂਰ ਕੀਤਾ। ਉਵੇਂ ਹੀ ਜਿਹੜਾ ਫੈਸਲਾ ਭਵਿੱਖ ਵਿੱਚ ਬਾਦਲ ਦਲ ਦੇ ਲੀਡਰਾਂ ਦੇ ਬਾਰੇ ਆਉਣਾ, ਜੇ ਉਹ ਪੰਥਕ ਆਸ਼ੇ ਅਨੁਸਾਰ ਹੈ, ਜੇ ਉਹ ਗੁਰੂ ਆਸ਼ੇ ਅਨੁਸਾਰ ਹੈ, ਜੇ ਉਹ ਸਿੱਖ ਇਤਿਹਾਸ, ਸਿੱਖ ਰਵਾਇਤਾਂ, ਸਿੱਖ ਪਰੰਪਰਾਵਾਂ ਦੇ ਅਨੁਸਾਰ ਹੈ, ਤਾਂ ਉਹਨੂੰ ਪ੍ਰਵਾਨ ਕਰ ਲਿਆ ਜਾਏਗਾ। ਜੇਕਰ ਉਹ ਫੈਸਲਾ ਗੁਰੂ ਆਸ਼ੇ ਦੀ ਪੰਥਕ ਪਰੰਪਰਾ ਦੀ ਮੁਖਾਲਫਤ ਵਿੱਚ ਹੈ, ਸਹੀ ਨਹੀਂ ਹੈ, ਪਤਾ ਲੱਗ ਜਾਂਦਾ, ਫਿਰ ਉਹ ਪ੍ਰਵਾਨ ਨਹੀਂ ਹੋਏਗਾ। ਪਰ ਇਹ ਕਹਿਣਾ ਕਿ ਜੀ ਨਹੀਂ, ਜਿਹੜਾ ਕੁਝ ਜਥੇਦਾਰਾਂ ਨੇ ਕਹਿਤਾ ਬਸ ਉਹਦੇ ਸਾਹਮਣੇ ਉਹਨੂੰ ਇਲਾਹੀ ਹੁਕਮ ਮੰਨ ਕੇ ਮੱਥੇ ਟੇਕਣੇ ਪੈਣਗੇ, ਇਹ ਸਾਡੇ ਗੁਰੂ ਦਾ ਸਿਧਾਂਤ ਹੈ ਹੀ ਨਹੀਂ। ਇੱਥੇ ਤਾਂ ਗੁਰੂ ਸਾਹਿਬ ਖੁਦ, ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਉਹ ਆਪ ਸਿਖਾ ਕੇ ਗਏ ਨੇ ਕਿ ਅੱਖਾਂ ਮੀਚ ਕੇ ਨਹੀਂ ਤੁਰਨਾ। ਬਿਲਕੁਲ। ਤੋ ਜਿਹੜਾ ਇਹ ਆਪਾਂ ਗੱਲ ਵਿਚਾਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਕੀ ਹੋਊਗਾ, ਇਹ ਇੱਕ ਤਰੀਕੇ ਨਾਲ ਵਿਰਸਾ ਸਿੰਘ ਬਲਟੋਹਾ ਵਾਲੇ ਮਾਮਲੇ ਦੇ ਰਾਹੀਂ ਤਾਂ ਇਉਂ ਜਾਪਦਾ ਵੀ ਜਿਵੇਂ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਕਿਤੇ ਬਾਦਲ ਦਲ ਵਾਲਾ ਇਹ ਮਸਲਾ ਵਿਚਾਰਦਿਆਂ ਹੋਇਆਂ ਕੋਈ ਸਖਤ ਫੈਸਲਾ ਨਾ ਕਰ ਲਿਓ। ਸੋ ਇਸ ਤਰੀਕੇ ਦੀ ਭਾਵਨਾ ਨਾਲ, ਇਸ ਤਰੀਕੇ ਦੀ ਪੱਤੇਬਾਜ਼ੀ, ਇਸ ਤਰੀਕੇ ਦੀ ਸਾਜ਼ਿਸ਼ੀ ਦੀਆਂ ਗੱਲਾਂ, ਇਹ ਬਿਲਕੁਲ ਨਲਾਇਕੀ ਆ। ਸਿੱਖ ਇਤਿਹਾਸ ਦੇ ਵਿੱਚ, ਸਿੱਖ ਕੌਮ ਦੇ ਵਿੱਚ ਬੜੇ ਮੋੜ ਘੋੜ ਆਏ ਨੇ, ਪਰ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਆਪਦੇ ਸਿਆਸੀ ਸਵਾਰਥਾਂ ਲਈ ਵਰਤਣ ਦੀ ਜਿਹੜੀ ਪਿਰਤ ਬਾਦਲ ਪਰਿਵਾਰ ਨੇ ਤੋਰੀ ਸੀ, ਜਿਹਨੂੰ ਅੱਜ ਵੀ ਅੱਗੇ ਤੋਰਿਆ ਜਾ ਰਿਹਾ, ਸਭ ਤੋਂ ਭੈੜੀ ਗੱਲ ਇਹ ਲੱਗਦੀ ਆ ਜਦੋਂ ਅਕਾਲੀ ਲੀਡਰਸ਼ਿਪ ਇਹ ਕਹਿੰਦੀ ਆ ਕਿ ਜੇ ਸੁਖਬੀਰ ਸਿੰਘ ਬਾਦਲ ਲਾਂਭੇ ਕਰਤਾ ਫਿਰ ਅਕਾਲੀ ਦਲ ਦਾ ਬਣੂਗੀ। ਜੇ ਅਕਾਲੀ ਦਲ ਇੰਨਾ ਹੀ ਕਮਜ਼ੋਰ ਆ ਵੀ ਉਹ ਸੁਖਬੀਰ ਸਿੰਘ ਬਾਦਲ ਵਰਗੇ ਦਾ ਮਥਾਜ ਆ, ਉਹ ਸੁਖਬੀਰ ਸਿੰਘ ਬਾਦਲ ਜਿਹਦੇ ਪੰਥਕ ਕਿਰਦਾਰ ਬਾਰੇ, ਕੌਮੀ ਸਮਝ ਬਾਰੇ ਕੋਈ ਕਿਸੇ ਨੂੰ ਭੁਲੇਖਾ ਹੀ ਨਹੀਂ, ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਉਹਦਾ ਇੱਕ ਅਕਸ ਸਾਡੇ ਦਿਮਾਗ 'ਚ ਜਦੋਂ ਆਉਂਦਾ, ਨੀਲੀ ਦਸਤਾਰ, ਕੁੜਤਾ ਪਜਾਮਾ, ਹੱਥ 'ਚ ਸ੍ਰੀ ਸਾਹਿਬ, ਗਲ 'ਚ ਗਾਤਰਾ, ਇਹ ਸਾਰਾ ਕੁਝ ਜਦੋਂ ਅਸੀਂ ਦੇਖਦੇ ਹਾਂ ਕੀ ਸੁਖਬੀਰ ਸਿੰਘ ਬਾਦਲ ਦਾ ਕਿਤੋਂ ਲੱਭਦਾ? ਇੱਕ ਦਿਨ ਹੋਲੀ ਵਾਲੇ ਮੌਕੇ 'ਤੇ ਸ਼ਾਮ ਨੂੰ 3-4 ਵਜੇ ਸੁਖਬੀਰ ਸਿੰਘ ਬਾਦਲ ਨੇ ਫੋਟੋ ਲਹਾਈ, ਬਾਲ ਬੂਲ ਖਿਲਾਰ ਕੇ, ਮੂੰਹ ਸਿਰ ਰੰਗ ਕੇ, ਪੂਰਾ ਭੂਤ ਭੰਗੜਾ ਜਿਹਾ ਪਾ ਕੇ, ਔਰ ਦੱਸਦੇ ਆ ਜਾਣ ਕੇ ਮੀਡੀਆ ਨੂੰ ਲੀਕ ਕਰਾਈ ਕਿ ਜਿੰਨਾ ਜ਼ਿਆਦਾ ਮੈਨੂੰ ਸਿੱਖ ਜਗਤ ਵਿੱਚੋਂ ਵਿਰੋਧ ਹੋਊਗਾ ਓਨਾ ਗੈਰ ਸਿੱਖ ਜਿਹੜਾ ਹੈਗਾ ਉਹ ਮੇਰੇ ਹੱਕ 'ਚ ਆਊਗਾ ਕਿ ਸਿੱਖ ਤਾਂ ਇਹਨੂੰ ਮਾੜਾ ਬੋਲਦੇ ਆ, ਆਪਾਂ ਇਹਦੀ ਹਮਾਇਤ ਕਰੀਏ। ਜਿੱਥੇ ਇਹੋ ਜਿਹਾ ਅਕਾਲੀ ਦਲ ਦਾ ਪ੍ਰਧਾਨ ਆ, ਉਹਦਾ ਅਸੀਂ ਕੀ ਕਰ ਸਕਦੇ ਹਾਂ? ਬਿਲਕੁਲ। ਫਿਰ ਅੱਗੇ ਆ ਜਾਓ, ਅੱਜ ਤੱਕ ਕਿਸੇ ਸਿੱਖ ਰਵਾਇਤ ਬਾਰੇ, ਸਿੱਖ ਪਰੰਪਰਾ ਬਾਰੇ ਬੋਲਦਿਆਂ ਕਰਦਿਆਂ, ਕਿਤੇ ਸਿੱਖ ਹੱਕਾਂ ਬਾਰੇ ਬੋਲਦਿਆਂ ਕਰਦਿਆਂ ਉਹ ਕੌਮੀ ਜਜ਼ਬਾਤਾਂ ਦੀ ਤਰਜਮਾਨੀ ਸੁਖਬੀਰ ਸਿੰਘ ਬਾਦਲ ਕਰਦਾ ਦੇਖਿਆ ਨਹੀਂ। ਇੰਨਾ ਕੁ ਜ਼ਰੂਰ ਆ ਵੀ ਪਿੱਛੇ ਜੇ ਇੱਕ ਮਸਲਾ ਸਾਹਮਣੇ ਆਇਆ ਤੇ ਉਦੋਂ ਉਹਨੇ ਇਹ ਕਿਹਾ ਕਿ ਸਾਡੇ ਲਈ ਦੇਸ਼ ਪ੍ਰਮੁੱਖ ਵਾ, ਜਦੋਂ ਕਿ ਹਰ ਇੱਕ ਸਿੱਖ ਲਈ ਪਹਿਲਾਂ ਆਪਣੀ ਕੌਮ, ਆਪਣਾ ਪੰਥ, ਆਪਦਾ ਧਰਮ ਪ੍ਰਮੁੱਖ ਵਾ, ਦੇਸ਼ ਸੈਕੰਡਰੀ ਗੱਲ ਵਾ। ਇਹ ਗੱਲ ਤਾਂ ਮਾਸਟਰ ਤਾਰਾ ਸਿੰਘ ਵੇਲੇ ਨਿਬੜ ਗਈ ਸੀ, ਜਦੋਂ ਦੂਜੇ ਕੁ ਦਿਨ ਉਹਨੂੰ ਘੇਰ ਲਿਆ ਜਾਂਦਾ ਸੀ। ਉਹਨੇ ਫਿਰ ਠੋਕ ਵਜਾ ਕੇ ਆਖਿਆ ਸੀ ਕਿ ਧਰਮ ਮੇਰਾ, ਪੰਥ ਮੇਰੇ ਲਈ ਪ੍ਰਮੁੱਖ ਆ, ਦੇਸ਼ ਤਾਂ ਮੇਰਾ ਤਾਂ ਆ ਕਿਉਂਕਿ ਇੱਥੇ ਮੈਂ ਰਹਿਣਾ, ਪਰ ਜਿਹੜਾ ਸਿੱਖ ਕਿਸੇ ਹੋਰ ਮੁਲਕ 'ਚ ਰਹਿੰਦਾ ਉੱਥੇ ਉਹਦੇ ਲਈ ਉਹ ਦੇਸ਼ ਪ੍ਰਮੁੱਖ ਆ। ਸਾਡੇ ਸਾਰਿਆਂ ਲਈ ਸਾਡਾ
ਪੰਥ ਪ੍ਰਮੁੱਖ ਆ, ਧਰਮ ਜਿਹੜਾ ਪੰਥ ਪ੍ਰਥਮ ਆ। ਬਿਲਕੁਲ। ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਕਦੇ ਵੀ ਪੰਥ ਪ੍ਰਥਮ ਨਹੀਂ ਕੀਤਾ। ਉਹਨਾਂ ਨੇ ਪਰਿਵਾਰ ਨੂੰ ਹਮੇਸ਼ਾ, ਫਿਰ ਵੱਧ ਤੋਂ ਵੱਧ ਇੰਡੀਆ ਨੂੰ, ਜਿਹੜਾ ਇੰਡੀਆ ਹਮੇਸ਼ਾ ਸਿੱਖੀ ਦੀਆਂ ਜੜ੍ਹਾਂ ਵੱਢਦਾ, ਜਿਹੜੀ ਜਮਾਤ BJP RSS ਸਿੱਖਾਂ ਨੂੰ ਹਿੰਦੂ ਦੱਸਦੀ ਆ, ਕੇਸਾਧਾਰੀ ਹਿੰਦੂ, ਉਹਦੇ ਨਾਲ ਤਾਲਮੇਲ ਕਰਕੇ ਸਾਡੇ ਧਰਮ ਦਾ, ਸਾਡੀ ਕੌਮ ਦਾ, ਸਾਡੇ ਹਿੱਤਾਂ ਦਾ, ਸਾਡੇ ਜਜ਼ਬਾਤਾਂ ਦਾ ਲਗਾਤਾਰ ਘਾਣ ਕਰਦਿਆਂ ਹੋਇਆਂ ਅੱਜ ਇੱਥੇ ਹਾਲਾਤ ਲੈ ਜਾਂਦੇ ਨੇ। ਤੇ ਅਜੇ ਵੀ ਅਕਾਲੀ ਲੀਡਰਸ਼ਿਪ ਕਹਿੰਦੀ ਹੈ ਜੀ ਸੁਖਬੀਰ ਬਾਦਲ ਬਗੈਰ ਬਚਦੇ ਨਹੀਂ। ਇੱਕ ਗੱਲ ਹੈ, ਕਹਿੰਦੇ ਕੋਈ ਬਜ਼ੁਰਗ ਸੀ, ਉਹ ਹਸਪੀਟਲ 'ਚ ਦਾਖਲ ਸੀ ਤੇ ਕੋਈ ਹੋਰ ਸੱਜਣ ਉਹਦਾ ਪਤਾ ਲੈਣ ਗਿਆ। ਜਦੋਂ ਜਾ ਕੇ ਉਹ ਬੈੱਡ ਦੇ ਕੋਲ ਖੜਿਆ ਤਾਂ ਉਹ ਹਸਪਤਾਲ ਦੇ ਵਿੱਚ ਦਾਖਲ ਪਏ ਮਰੀਜ਼ ਨੇ ਇੱਕਦਮ ਹੱਥ ਪੱਲਾ ਮਾਰਨਾ ਸ਼ੁਰੂ ਕਰਤਾ ਤੇ ਨਾਲ ਹੀ ਕੋਲੇ ਖੜੇ ਬੰਦੇ ਨੇ ਉਹਨੂੰ ਇੱਕ ਕਾਪੀ ਪੈਨ ਫੜਾਤਾ ਵੀ ਕੋਈ ਗੱਲ ਲਿਖ ਕੇ ਦੇ ਦੂ, ਕਿਉਂਕਿ ਉਹਦੇ ਮੂੰਹ ਤੇ ਉਹ ਆਕਸੀਜਨ ਲੱਗੀ ਹੋਈ ਆ ਸਾਰੀ ਲੈਣ ਲਈ। ਉਹਨੇ 2 ਅੱਖਰ ਲਿਖੇ ਹੋਣੇ, ਜਦ ਨੂੰ ਉਹ ਸਵਾਸ ਛੱਡ ਗਿਆ, ਚੜ੍ਹਾਈ ਕਰ ਗਿਆ। ਉਹ ਪਰਚੀ ਫੜ ਕੇ ਉਸ ਬੰਦੇ ਨੇ ਜੇਬ 'ਚ ਪਾ ਲਈ। ਭੋਗ ਵਾਲਾ ਦਿਨ ਆ ਗਿਆ, ਸ਼ਰਧਾਂਜਲੀ ਸਮਾਰੋਹ ਹੋਣ ਲੱਗਿਆ। ਉਹ ਬੰਦਾ ਉੱਥੇ ਜੇਬ 'ਚੋਂ ਪਰਚੀ ਕੱਢ ਕੇ ਕਹਿੰਦਾ ਵੀ ਬੜਾ ਗੁਰਸਿੱਖ ਸੀ, ਬੜਾ ਪਿਆਰਾ ਬੰਦਾ ਸੀ, ਆਖਰੀ ਸਮੇਂ 'ਤੇ ਵੀ ਮੈਂ ਉੱਥੇ ਕੋਲ ਸੀ, ਕੋਈ ਗੱਲ ਲਿਖ ਕੇ ਦੇਣੀ ਚਾਹੁੰਦੇ ਸੀ। ਉਹ ਕੀ ਆਖਿਆ ਲਿਖ ਕੇ ਮੈਂ ਤੁਹਾਨੂੰ, ਮੈਂ ਉਦੋਂ ਦੀ ਪਰਚੀ ਪੜ੍ਹੀ ਨਹੀਂ, ਮੈਂ ਵੀ ਪੜ੍ਹਦਾ। ਇਹ ਲਿਖਿਆ ਹੋਇਆ, ਗਿਆਨੀ ਜੀ ਥੋੜ੍ਹਾ ਆਸੇ-ਪਾਸੇ ਹੋ ਜਾਓ, ਤੁਸੀਂ ਮੇਰੇ ਆਕਸੀਜਨ ਵਾਲੀ ਪਾਈਪ 'ਤੇ ਪੈਰ ਰੱਖੀ ਖੜ੍ਹੇ ਹੋ। ਲੋਕ ਦੇਖਣ ਤਾਂ ਠਾਂ ਬਈ ਜੇ ਤੂੰ ਪਾਸੇ ਹੋ ਜਾਂਦਾ ਉਹਨੇ ਬਚ ਜਾਣਾ ਸੀ। ਅੱਜ ਖਾਲਸਾ ਪੰਥ ਦੀ ਸਾਹ ਰਗ ਉੱਤੇ, ਖਾਲਸਾ ਪੰਥ ਦੇ ਆਕਸੀਜਨ ਵਾਲੀ ਪਾਈਪ ਉੱਤੇ ਬਾਦਲ ਦਲ ਦਾ, ਬਾਦਲ ਪਰਿਵਾਰ ਦਾ ਪੈਰ ਰੱਖਿਆ ਹੋਇਆ। ਜੇ ਇਹ ਪਾਸੇ ਹੋ ਜਾਏ ਸ਼ਾਇਦ ਅਸੀਂ ਬਚ ਜਾਈਏ। ਬਿਲਕੁਲ। ਨਹੀਂ ਤਾਂ ਇਸ ਮੌਕੇ ਇੰਟਰਨੈਸ਼ਨਲ ਮਾਹੌਲ ਦੇਖੋ, ਇੱਕ ਪਾਸੇ ਕੈਨੇਡਾ, ਅਮਰੀਕਾ, ਫਾਈਵ ਆਈਜ਼ ਵੱਲੋਂ ਸਾਡੀ ਕੌਮ ਦੇ ਮਨੁੱਖੀ ਹੱਕਾਂ ਦਾ ਜਿਹੜਾ ਘਾਣ ਇੰਡੀਆ ਵੱਲੋਂ ਹੋ ਰਿਹਾ, ਉਹਦੇ ਲਈ ਹਾਂ ਦਾ ਨਾਅਰਾ ਮਾਰਿਆ ਜਾ ਰਿਹਾ। ਪਹਿਲੀ ਵਾਰ ਹੋਇਆ ਇੱਥੇ ਸਾਡੇ ਹਜ਼ਾਰਾਂ ਭਰਾ ਮਾਰੇ ਗਏ, ਕਿਸੇ ਨੇ ਸਾਡੇ ਲਈ ਕੋਈ ਗੱਲ ਨਹੀਂ ਕੀਤੀ। ਪੂਰਾ ਇੰਡੀਅਨ ਸਿਸਟਮ ਸਾਨੂੰ ਟੈਰਰਿਸਟ ਕਹਿੰਦਾ ਰਿਹਾ, ਪਾਕਿਸਤਾਨ ਦੇ ਏਜੰਟ ਕਹਿ ਕੇ ਭੰਡਦਾ ਰਿਹਾ। ਇਹ ਬਾਦਲ ਦਲ ਉਸ ਮੌਕੇ ਉਸ ਇੰਡੀਆ ਦਾ ਹਿੱਸਾ ਬਣਿਆ ਰਿਹਾ। ਇਹ ਉਹਨਾਂ ਕਾਤਲ ਬੁੱਚੜ ਪੁਲਸੀਆਂ ਦੀ ਹਮਾਇਤ ਵਿੱਚ ਭੁਗਤੇ ਆ, ਜਿਨ੍ਹਾਂ ਬਾਰੇ 1997 'ਚ ਲਾਰਾ ਲਾਇਆ ਸੀ ਆ ਕਿ ਜੇਕਰ ਸਾਡੀ ਸਰਕਾਰ ਬਣੀ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦਿਆਂਗੇ ਤੇ ਇਨਸਾਫ ਦਿਆਂਗੇ। ਉਸ ਸਾਰੇ ਮਨੁੱਖੀ ਹੱਕਾਂ ਦੇ ਘਾਣ ਲਈ ਜਿਨ੍ਹਾਂ ਨੇ ਕਦੇ ਚੂੰ ਨਹੀਂ ਕੀਤੀ, ਅੱਜ ਉਹਨਾਂ ਦੀ ਲੋੜ ਸੀ ਜੀ ਕਿ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਜਥੇਦਾਰ ਨਿੱਜਰ ਦੇ ਕਤਲ ਤੋਂ ਬਾਅਦ ਸਾਡੇ ਹੱਕ ਵਿੱਚ ਸਾਰਾ ਸੰਸਾਰ ਡਟ ਕੇ ਖੜ ਗਿਆ ਕਿ ਵਾਕਿਆ ਹੀ ਇਹਨਾਂ ਦਾ ਜੈਨੋਸਾਈਡ ਹੋ ਰਿਹਾ। ਉਸ ਮੌਕੇ ਵੀ ਸਾਨੂੰ ਉਲਝਾਈ ਫਿਰਦੇ ਆ। ਇਹਨਾਂ ਨੂੰ ਤਾਂ ਇਸ ਮੌਕੇ ਪਿਛਲੇ ਸਾਰੇ ਕਾਸੇ ਨੂੰ ਚੇਤੇ ਕਰਕੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਕਹਿਣਾ ਚਾਹੀਦਾ ਵੀ ਜੋ ਸਾਡੇ ਨਾਲ ਕਰਨਾ, ਜੋ ਤਨਖਾਹ ਲੱਗਣੀ ਆ, ਇਤਿਹਾਸਕ ਤੌਰ 'ਤੇ ਸਾਡੇ ਨਾਲ ਲੱਗੇ ਤੇ ਅਸੀਂ ਅੱਗੇ ਵਾਸਤੇ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੁੰਦੇ ਹਾਂ। ਪਰ ਅਫਸੋਸ ਕਿ ਉਸ ਪਾਸੇ ਨੂੰ ਗੱਲ ਲਿਜਾਣ ਦੀ ਬਜਾਏ ਅੱਜ ਵਿਰਸਾ ਸਿੰਘ ਬਲਟੋਆ ਰਾਹੀਂ, ਕੱਲ੍ਹ ਨੂੰ ਕਿਸੇ ਹੋਰ ਰਾਹੀਂ, ਪਰਸੋਂ ਕਿਸੇ ਹੋਰ ਰਾਹੀਂ ਪੰਥ ਦਾ ਸੰਤਾਪ ਵਧਾਇਆ ਹੀ ਜਾ ਰਿਹਾ, ਇਹਨਾਂ ਵੱਲੋਂ ਘਟਾਇਆ ਨਹੀਂ ਜਾ ਰਿਹਾ। ਬਿਲਕੁਲ ਬਿਲਕੁਲ। ਮੌਜੂਦਾ ਸਮੇਂ ਦੇ ਵਿੱਚ ਸਿੱਖ ਸੰਗਤ ਦੇ ਜਿਹੜੇ ਵੱਡੇ ਸਵਾਲ ਸੀ ਉਹਨਾਂ ਨੂੰ ਲੈ ਕੇ ਸਿੱਖ ਕਾਰਕੁਨ ਭਾਈ ਸਰਬਜੀਤ ਸਿੰਘ ਘੁਮਾਣ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਅਕਾਲੀ ਆਗੂਆਂ ਦੇ ਵੱਲੋਂ ਕਿਹੜੇ ਸੰਦਰਭ ਦੇ ਵਿੱਚ ਦੇਖਿਆ ਜਾ ਰਿਹਾ ਹੈ। ਭਵਿੱਖ ਦੇ ਵਿੱਚ ਵੀ ਤਮਾਮ ਸਾਰੇ ਮੁੱਦਿਆਂ ਦੇ ਬਾਬਤ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।